ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 4 ਜੁਲਾਈ ਦਿਨ ਸ਼ਨੀਚਰਵਾਰ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰੀਏ। ਅੱਜ ਅਮਰੀਕਾ ਦੇ ਆਜ਼ਾਦੀ ਦੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ, ਸਾਰੇ ਪੰਜਾਬੀ ਰੇਡੀਓ USA ਦੇ ਸੁਣਨ ਵਾਲਿਆਂ ਨੂੰ, YouTube ਫੇਸਬੁੱਕ ਦੇ ਉੱਤੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਗੁਰਪਾਲ ਸਿੰਘ ਸੰਧੂ ਐਂਟੀਲੋਪ ਤੋਂ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਨਛੱਤਰ ਸਿੰਘ ਸੰਘਾ ਕਲੋਬਿਸ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-270-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਤੇ ਕੀ ਰਹੀਆਂ ਅੱਜ ਦੀਆਂ ਜਿਹੜੀਆਂ ਅਹਿਮ ਸਭ ਤੋਂ ਵੱਡੀ ਖਬਰ ਅਤੇ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਕੀ ਜਿਹੜੀਆਂ ਅਪਡੇਟ ਸੀਗੀਆਂ? ਜੀ, ਪਰ ਸ਼ੁਰੂਆਤ ਆਪਾਂ ਕਰਾਂਗੇ ਪੰਜਾਬ ਤੋਂ, ਕਿਉਂਕਿ ਪੰਜਾਬ ਦੇ ਵਿੱਚ ਅੱਜ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਆ। ਘਟਨਾ ਇਉਂ ਵਾਪਰੀ ਆ ਕਿ ਜੋ ਬੁਰਜਵਾਰ ਸਿੰਘ ਬੇਅਦਬੀ ਕਾਂਡ ਸੀਗਾ, ਉਹਦੇ ਵਿੱਚ ਪ੍ਰੇਮੀਆਂ ਦੀ ਗ੍ਰਿਫਤਾਰੀ ਹੋਈ ਆ। ਔਰ ਉਹਨਾਂ ਪ੍ਰੇਮੀਆਂ ਦੀ ਗ੍ਰਿਫਤਾਰੀ ਹੋਈ ਆ ਜਿਨ੍ਹਾਂ ਨੂੰ CBI ਨੇ ਕਦੇ ਕਲੀਨ ਚਿੱਟ ਦਿੱਤੀ ਸੀਗੀ। ਉਹਨਾਂ 'ਚੋਂ 2 ਨੂੰ ਜ਼ਮਾਨਤ ਮਿਲੀ ਹੋਈ ਸੀ, ਸਾਰੇ ਹੀ ਚੱਕ ਲਏ ਸੱਤੇ ਦੇ ਸੱਤੇ। ਪਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਇੱਕ ਲੰਮੀ ਚੌੜੀ ਬਹਿਸ ਹੋਈ, 2 ਨੂੰ ਰਿਹਾ ਕਰ ਦਿੱਤਾ ਗਿਆ। ਬਟ 5 ਬੰਦੇ ਜਿਹੜੇ ਆ ਉਹ ਅੱਜ SIT ਨੇ ਗ੍ਰਿਫਤਾਰ ਕੀਤੇ ਆ। ਸੋ ਇਹ ਬਹੁਤ ਵੱਡੀ, ਜੇ ਆਪਾਂ ਕਹੀਏ ਕਿ ਇਸ ਮਾਮਲੇ ਦੇ ਵਿੱਚ ਡਿਵੈਲਪਮੈਂਟ ਹੋਈ ਆ। ਹੁਣ ਦੇਖਣਾ ਹੋਏਗਾ, ਕਿਉਂਕਿ ਜਿਹੜੇ ਖੱਟੜਾ ਸਾਹਿਬ ਆ, ਜਿਹੜੇ ਇਸ SIT ਦੇ ਇੰਚਾਰਜ ਆ, ਉਹਨਾਂ ਨੇ ਅੱਜ ਟੈਲੀਵਿਜ਼ਨ ਡਿਬੇਟ 'ਤੇ ਜਦੋਂ ਆਪਣਾ ਵਰਸ਼ਨ ਦਿੱਤਾ ਤਾਂ ਉਹਨਾਂ ਨੇ ਸਾਫ਼ ਸੰਕੇਤ ਦਿੱਤਾ ਕਿ ਇਸ ਸਾਰੀ ਘਟਨਾ ਦੇ ਪਿੱਛੇ ਇੱਕ ਕੌਨਸਪੀਰੇਸੀ ਸੀਗੀ, ਜਿਹਦੀ ਤਾਰ ਡੇਰੇ ਨਾਲ ਜੁੜਦੀ ਹੈ, ਡੇਰੇਦਾਰ ਦੇ ਨਾਲ ਤੱਕ ਵੀ ਜੁੜਦੀ ਆ। ਸੋ ਕਹਿੰਦੇ ਕਿ ਹਾਲ ਦੀ ਘੜੀ ਤੱਕ ਜੋ ਵੀ ਫਾਈਂਡਿੰਗਸ ਨੇ ਉਹ ਇਸ਼ਾਰਾ ਕਰਦੀਆਂ। ਸੋ ਇਹ ਇੱਕ ਬਹੁਤ ਵੱਡੀ, ਮੈਂ ਕਹੂੰਗਾ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਵਾਪਰੀ ਘਟਨਾ ਹੈ, ਜਿਸ ਤੋਂ ਬਾਅਦ ਹੁਣ ਉਮੀਦ ਜਾਗਦੀ ਆ ਕਿ ਬਹੁਤ ਜਲਦੀ ਬਹੁਤ ਕੁਝ ਵਾਪਰਨ ਵਾਲਾ ਹੈ ਇਸ ਘਟਨਾਕ੍ਰਮ ਦੇ ਵਿੱਚ। ਕਿਉਂਕਿ ਆਪਾਂ ਪਹਿਲਾਂ ਹੀ ਕਿਆਫਾ ਲਾ ਲਿਆ ਸੀ ਕਿ ਦੇਖੋ ਜੋ ਵੀ ਹੋਣਾ ਹੁਣ ਚੰਦ ਦਿਨਾਂ ਦੇ ਵਿੱਚ ਹੋ ਜਾਊਗਾ, ਕਿਉਂਕਿ ਰਾਜਨੀਤਿਕ ਲਿਹਾਜ਼ ਦੇ ਨਾਲ ਵੀ ਇਹ ਮੁੱਦਾ ਅਹਿਮ ਆ, ਫਿਰ ਟਾਈਮਿੰਗ ਦੇ ਲਿਹਾਜ਼ ਨਾਲ ਵੀ ਹੁਣ ਮੁੱਦਾ ਅਹਿਮ ਆ। ਔਰ ਇਸ ਵੇਲੇ ਸਰਕਾਰ ਦੇ ਕੋਲ ਭੱਜਣ ਲਈ ਰਸਤਾ ਕੋਈ ਨਹੀਂ ਹੈ, ਕਿਉਂਕਿ ਹੁਣ ਸਾਰੇ ਅਖਤਿਆਰਾਤ ਜਿਹੜੇ ਆ ਇਹਨਾਂ ਦੇ ਕੋਲ ਆ। ਸੋ ਲੈਟਸ ਸੀ, ਦੇਖਦੇ ਆ ਕਿ ਕੀ ਵਾਪਰਦਾ ਇਸ ਮਾਮਲੇ 'ਚ। ਔਰ ਦੂਸਰੀ, ਅੱਜ ਨੈਸ਼ਨਲ ਲੈਵਲ 'ਤੇ ਜੇ ਦੇਖੀਏ ਤਾਂ ਬਹੁਤ ਵੱਡੀ ਖਬਰ ਰਹੀ, ਜੋ ਕੱਲ੍ਹ ਦਿਹਾੜੇ ਕੀਤਾ ਸੀਗਾ ਮੋਦੀ ਸਾਹਿਬ ਨੇ ਦੌਰਾ ਲੇਹ ਦਾ, ਉਹ ਵਿਵਾਦਾਂ 'ਚ ਘਿਰ ਗਿਆ, ਕਿਉਂਕਿ ਟ੍ਰੋਲਿੰਗ ਹੋਣੀ ਸ਼ੁਰੂ ਹੋ ਗਈ ਟਵਿੱਟਰ 'ਤੇ। ਬਹੁਤ ਸਾਰੇ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਜੀ ਇਹ ਸਾਰਾ ਦੌਰਾ ਹੀ ਫਰਜ਼ੀ ਹੈ। ਸੋ ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਲਤੀਫੇਬਾਜ਼ੀਆਂ ਵੀ ਹੋਈਆਂ, ਕਿੰਤੂ ਪਰੰਤੂ ਵੀ ਹੋਏ, ਤਾਂ ਦੇਰ ਸ਼ਾਮ ਫੌਜ ਨੂੰ ਅਧਿਕਾਰਤ ਬਿਆਨ ਜਾਰੀ ਕਰਨਾ ਪਿਆ। ਤੁਸੀਂ ਇਹ ਦੇਖ ਲਓ ਕਿ ਫੌਜ ਨੂੰ ਜਦੋਂ ਅਧਿਕਾਰਤ ਬਿਆਨ ਜਾਰੀ ਕਰਨਾ ਪੈਂਦਾ ਤਾਂ ਸੂਰਤ ਹਾਲ ਕਿਸ ਤਰ੍ਹਾਂ ਦੀ ਹੋਏਗੀ। ਸੋ ਇਹਨਾਂ ਨੇ ਸਾਫ਼ ਕੀਤਾ, ਯਾਨੀ ਫੌਜ ਵਾਲਿਆਂ ਨੇ ਸਾਫ਼ ਕੀਤਾ ਕਿ ਇਹ ਅਸਲ ਦੇ ਵਿੱਚ, ਕਿਉਂਕਿ ਤੁਸੀਂ ਉਹ ਫੋਟੋ ਦੇਖੀ ਹੋਣੀ ਆ, ਉਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕੋਈ ਕਾਨਫਰੰਸ ਹਾਲ ਹੋਵੇ। ਤਾਂ ਉਹਨਾਂ ਨੇ ਸਹੀ ਕਿਹਾ, ਉਹ ਕਹਿੰਦੇ ਕਿ ਦੇਖੋ ਆਡੀਓ ਵਿਜ਼ੂਅਲ ਟ੍ਰੇਨਿੰਗ ਹਾਲ ਹੈ, ਪਰ ਇਹਨੂੰ ਹਾਲ ਦੀ ਘੜੀ, ਕਿਉਂਕਿ COVID-19 ਦੇ ਮਰੀਜ਼ਾਂ ਦਾ ਵੀ ਇਲਾਜ ਚੱਲਦਾ ਪਿਆ ਵਾ, ਤਾਂ ਇਹਨੂੰ ਵਾਰਡ ਦੇ ਵਿੱਚ ਬਦਲ ਦਿੱਤਾ ਗਿਆ, ਕਿਉਂਕਿ ਦੂਸਰੇ ਪਾਸੇ ਜਿਹੜੇ ਆ COVID-19 ਦੇ ਜਿਹੜੇ ਪੇਸ਼ੈਂਟ ਆ ਉਹ ਵੀ ਰੱਖੇ ਗਏ ਆ। ਜਨਰਲ ਹਸਪਤਾਲ ਦਾ ਹੀ ਇਹ ਹਿੱਸਾ ਵਾ, ਔਰ ਜਿਹੜੇ ਜਵਾਨ ਆ ਉਹਨਾਂ ਨੂੰ ਇਸ ਪਾਸੇ ਸ਼ਿਫਟ ਕੀਤਾ ਗਿਆ। ਸੋ ਇਹ ਬਹੁਤ ਵੱਡੀ ਗੱਲ ਆ ਕਿ ਅਧਿਕਾਰਤ ਤੌਰ 'ਤੇ ਫੌਜ ਨੂੰ ਸਫਾਈ ਦੇਣੀ ਪਈ ਆ। ਸੋ ਇਹ ਮੁੱਦਾ ਜਿਹੜਾ
ਦੌਰੇ ਵਾਲਾ ਉਹ ਕੱਲ੍ਹ ਵੀ ਚਰਚਿਤ ਰਿਹਾ ਤੇ ਅੱਜ ਵੀ ਚਰਚਿਤ ਜਿਹੜਾ ਉਹ ਰਿਹਾ। ਤਾਂ ਇਸ ਸਾਰੇ ਘਟਨਾਕ੍ਰਮ ਨੂੰ ਫੌਜ ਨੇ ਇਹ ਵੀ ਕਿਹਾ ਕਿ ਇਹ ਬਹੁਤ ਦੁਖਦਾਇਕ ਗੱਲ ਹੈ ਕਿ ਇਸ ਮਾਮਲੇ ਤੇ ਵੀ ਲੋਕ ਜਿਹੜੇ ਆ ਕਿੰਤੂ ਪਰੰਤੂ ਕਰ ਰਹੇ। ਸੋ ਤੁਸੀਂ ਦੇਖ ਲਓ ਕਿ ਕਿੰਨੀ ਇਸ ਮਾਮਲੇ ਦੇ ਵਿੱਚ ਗੰਭੀਰਤਾ ਆ ਗਈ ਸੀਗੀ। ਖੈਰ ਜੇ ਕਰੋਨਾ ਅਪਡੇਟ ਕਰੀਏ ਤਾਂ ਸਾਰਾ ਕੁਝ ਆ ਕੇ ਸਿਮਟ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਕੀ ਕੁਛ ਆ। ਉਸ ਤੋਂ ਪਹਿਲਾਂ ਇਹ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਖਾੜੀ ਦੇਸ਼ਾਂ ਤੋਂ ਐਮਰਜੈਂਸੀ ਉਡਾਨ 'ਚ ਆਏ 14 ਭਾਰਤੀਆਂ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ ਹੋਇਆ। ਇਹ ਕੰਮ ਨਹੀਂ ਕਰਨਾ ਚਾਹੀਦਾ, ਐਮਰਜੈਂਸੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ, ਜੋ ਵੀ ਕਾਇਦਾ ਕਾਨੂੰਨ ਹੈ ਉਹਦੇ ਮੁਤਾਬਕ ਸਮਾਨ ਲਿਆਉਣਾ ਚਾਹੀਦਾ। ਖੈਰ ਭਾਰਤ ਦੇ ਵਿੱਚ ICMR ਨੇ ਦਾਅਵਾ ਕੀਤਾ ਕਿ ਹੁਣ ਤੱਕ 95,40,132 ਨਮੂਨੇ ਲੈ ਗਏ, ਮਤਲਬ ਕਿ ਟੈਸਟਿੰਗ ਜਿਹੜੀ ਆ ਕਾਫੀ ਲਾਰਜ ਸਕੇਲ ਤੇ ਕਹਿ ਸਕਦੇ ਆ ਕਿ ਲੈ ਗਏ ਆ। ਟੋਟਲ ਕੇਸ ਜਿਹੜੇ ਆ ਉਹ 6,51,065 ਕੇਸ ਇਸ ਵੇਲੇ ਤੱਕ ਆ, ਬਹੁਤ ਵੱਡੀ ਤਾਦਾਦ ਹੈ ਕੇਸਾਂ ਦੀ ਵੈਸੇ। ਤੇ ਡੈਥ ਕੇਸ ਜਿਹੜੇ ਆ ਉਹ ਹੈਗੇ 18,695 ਹਾਲ ਦੀ ਘੜੀ। ਤਾਂ ਇਹ ਅੰਕੜਾ ਤੁਹਾਨੂੰ ਪਤਾ ਬਹੁਤ ਜਲਦੀ ਸ਼ੂਟ ਅਪ ਵੀ ਕਰ ਜਾਂਦਾ, ਬਹੁਤ ਜਲਦੀ ਤਾਂ ਨੂੰ ਜਾਂਦਾ। ਦੂਜੀਆਂ ਕੁਝ ਅਹਿਮ ਖਬਰਾਂ ਰਹੀਆਂ ਨੇ। ਮਹਾਰਾਸ਼ਟਰ ਤੋਂ ਬਾਅਦ ਤਾਮਿਲਨਾਡੂ ਦੇ ਵਿੱਚ ਵੀ ਕਰੋਨਾ ਪੀੜਤਾਂ ਦੀ ਹੁਣ ਤਾਦਾਦ ਹੈ ਜਿਹੜੀ ਉਹ 1 ਲੱਖ ਤੋਂ ਪਾਰ ਕਰ ਗਈ ਹੈ। ਇਸ ਤੋਂ ਇਲਾਵਾ ਕਰੋਨਾ ਵਾਇਰਸ ਕਰਕੇ ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨਈ, ਅਹਿਮਦਾਬਾਦ ਤੇ ਕਲਕੱਤਾ ਲਈ ਸੌਰੀ ਮੈਂ ਗਲਤ ਸ਼ਾਇਦ ਬੋਲ ਗਿਆ। ਕਰੋਨਾ ਵਾਇਰਸ ਕਰਕੇ ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨਈ ਤੇ ਅਹਿਮਦਾਬਾਦ ਤੋਂ ਕੋਲਕਾਤਾ ਲਈ 6 ਤੋਂ 19 ਜੁਲਾਈ ਤੱਕ ਜਿਹੜੀਆਂ ਹਵਾਈ ਸੇਵਾਵਾਂ ਨੇ ਉਹ ਰੋਕ ਦਿੱਤੀਆਂ ਗਈਆਂ। ਸੋ ਮੈਂ ਦੁਬਾਰਾ ਰਿਪੀਟ ਕਰ ਦੂੰਗਾ ਕਿ ਵੱਡੇ ਸ਼ਹਿਰ ਜਿਹੜੇ ਦਿੱਲੀ, ਬੰਬੇ, ਪੁਣੇ, ਨਾਗਪੁਰ, ਚੇਨਈ ਤੇ ਅਹਿਮਦਾਬਾਦ, ਇਹਨਾਂ ਤੋਂ ਜਿਹੜੀਆਂ ਕੋਲਕਾਤਾ ਵਾਸਤੇ ਫਲਾਈਟ ਜਾਂਦੀਆਂ ਸੀਗੀਆਂ ਉਹ ਹਾਲ ਦੀ ਘੜੀ ਮੁਲਤਵੀ ਕਰ ਦਿੱਤੀਆਂ ਗਈਆਂ। ਇੱਧਰ ਛੱਤੀਸਗੜ੍ਹ ਦੇ ਵਿੱਚ ਇੱਕ ਬਹੁਤ ਭਿਆਨਕ ਘਟਨਾ ਵਾਪਰੀ। 7 ਸਾਲ ਦੀ ਬੱਚੀ ਨੂੰ ਇੱਕ ਨਾਬਾਲਗ ਨੇ ਇਹ ਕਹਿ ਕੇ ਰੇਪ ਕਰ ਦਿੱਤਾ ਕਿ ਇਹਨੂੰ ਕਰੋਨਾ ਹੈ। ਸੋ ਬਹੁਤ ਦਿਲ ਨੂੰ ਦਿਖਾਉਣ ਵਾਲੀ ਖਬਰ ਰਿਹਾ। ਇੱਧਰ ਜੇ ਪੰਜਾਬ ਦੀ ਗੱਲ ਕਰੀਏ, ਮੋਗਾ ਦੇ ਵਿੱਚ ਇੱਕ ਕਰੋਨਾ ਵਿਅਕਤੀ ਦੀ PGI 'ਚ ਮੌਤ ਹੋਈ ਹੈ। ਇਸ ਤੋਂ ਇਲਾਵਾ ਜਲੰਧਰ 'ਚ ਅੱਜ ਯਕਦਮ ਫਿਰ ਇੱਕ ਵਾਰੀ 58 ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਪ੍ਰਸ਼ਾਸਨ ਵੱਲੋਂ ਇੱਧਰ ਡੇਰਾ ਬਾਬਾ ਨਾਨਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਲੋਕਾਂ 'ਚ ਦਹਿਸ਼ਤ ਹੈ। ਸਭ ਨੂੰ ਪਤਾ ਹੀ ਹੋਣਾ ਕਿ ਅੱਜ ਕੱਲ੍ਹ ਜਿੱਥੇ ਵੀ ਇਸ ਤਰ੍ਹਾਂ ਕੇਸ ਯਕਦਮ ਵੱਧਦੇ ਆ ਤਾਂ ਉਹਨੂੰ ਕੰਟੇਨਮੈਂਟ ਏਰੀਆ ਵਾਂਗੂ ਸੀਲ ਕਰ ਦਿੱਤਾ ਜਾਂਦਾ। ਇੱਧਰ ਮਲੋਟ ਸਿਵਲ ਹਸਪਤਾਲ ਦਾ ਲੈਬ ਟੈਕਨੀਸ਼ੀਅਨ ਜਿਹੜਾ ਅਬੋਹਰ ਦਾ ਵਾਸੀ ਹੈ ਉਹ ਕਰੋਨਾ ਪੋਜ਼ੀਟਿਵ ਆ ਗਿਆ। ਹੜਕੰਪ ਮਚਿਆ ਪਿਆ ਇੱਧਰ ਵੀ ਡਿਪਾਰਟਮੈਂਟ ਦੇ ਵਿੱਚ। ਮਹਿਲ ਕਲਾਂ 'ਚ ਯਾਨੀ ਬਰਨਾਲਾ ਜ਼ਿਲ੍ਹੇ 'ਚ ਪ੍ਰਾਈਵੇਟ ਲੈਬੋਰਟਰੀ ਦੇ ਮਾਲਕ ਸਮੇਤ 3 ਦੀਆਂ ਕਰੋਨਾ ਰਿਪੋਰਟਾਂ ਜਿਹੜੀਆਂ ਪੋਜ਼ੀਟਿਵ ਆਈਆਂ। ਤਾਂ ਇਹਨਾਂ ਦਾ ਕਿਉਂਕਿ ਬਹੁਤ ਜ਼ਿਆਦਾ ਸਰਕਲ ਹੁੰਦਾ, ਖਾਸ ਤੌਰ 'ਤੇ ਬਿਮਾਰ ਸ਼ੁਮਾਰ ਲੋਕਾਂ ਦੇ ਨਾਲ ਵੀ, ਤਾਂ ਇੱਥੇ ਬਹੁਤ ਔਖਾ ਹੋ ਜਾਂਦਾ। ਇੱਧਰ ਮਲੇਰਕੋਟਲਾ 'ਚ ਇੱਕ ਮਿੱਲ ਦੇ 8 ਵਰਕਰਾਂ ਨੂੰ ਕਰੋਨਾ ਹੋਇਆ। ਸੋ ਇਸ ਤਰ੍ਹਾਂ ਸਮੂਹ ਦੇ ਰੂਪ ਦੇ ਵਿੱਚ ਜਿਹੜੇ ਕੇਸ ਆਉਂਦੇ ਆ ਇਹੀ ਡਰਾਉਂਦੇ ਆ, ਕਿਉਂਕਿ ਪੰਜਾਬ ਨੇ ਬਹੁਤ ਵਧੀਆ ਕੰਮ ਕੀਤਾ। ਮੈਂ ਐਵੇਂ ਆਖਾਂ ਕਿਉਂਕਿ ਅੰਕੜੇ ਜਾਰੀ ਹੋਏ ਆ ਪਹਿਲੀ ਤਿਮਾਹੀ ਦੇ, ਜਿਹੜਾ ਆ ਵਿੱਤੀ ਵਰਾ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਹੋਏ ਆ। ਤੇ ਜੇ ਆਪਾਂ ਦੇਖੀਏ ਮਈ ਲੈ ਕੇ ਅਪ੍ਰੈਲ, ਮਈ, ਇਹਨਾਂ 2 ਮਹੀਨਿਆਂ ਦੇ ਵਿੱਚ ਤੇ ਬੁਰਾ ਹਾਲ ਹੋਇਆ GDP ਕਲੈਕਸ਼ਨ ਦਾ। ਪਰ ਪੰਜਾਬ ਨੇ ਬੜੀ ਜ਼ਬਰਦਸਤ ਵਾਪਸੀ ਕੀਤੀ ਜੂਨ ਦੀ। ਤਾਂ ਜੂਨ ਦੇ ਵਿੱਚ ਇਹਨਾਂ ਦੀ ਜਿਹੜੀ ਕਲੈਕਸ਼ਨ ਪਿਛਲੇ ਸਾਲ ਦੇ ਜੂਨ ਦੇ ਮਹੀਨੇ ਨਾਲੋਂ ਵੱਧ ਗਈ। 6% ਗਰੋਥ ਜਿਹੜੀ ਆ ਦਰਜ ਕਰਵਾਈ ਹੈ। ਸੰਭਲ ਦੀ ਜ਼ਰੂਰਤ ਹੈ, ਪ੍ਰੇਸ ਦੀ ਜ਼ਰੂਰਤ ਹੈ ਜੀ। ਤੇ ਮਿੰਟੂ ਜੀ, ਅਗਲੀ ਕਰੋਨਾ ਦੇ ਬਾਰੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਕਰੋਨਾ ਵੈਕਸੀਨ ਭਾਰਤ ਵਿੱਚ 15 ਅਗਸਤ ਨੂੰ ਲਾਂਚ ਕਰਨ ਦੀ ਤਿਆਰੀ ਆ। ਇਹਨਾਂ ਨੇ ਨਾ ਟਰਾਇਲ ਬਾਰੇ ਦੱਸਿਆ ਨਾ ਕੁਛ, ਤੇ ਸਿੱਧਾ ਹੀ ਵੈਕਸੀਨ। ਨਹੀਂ ਦੇਖੋ, ਫਾਸ ਤਾਂ ਹੀ ਵੱਜਦਾ ਜਦੋਂ ਵੀ ਵੱਜਦਾ। ਤਾਂ ਖੈਰ ਇਹ ਚਰਚਾ ਜਿਹੜੀ ਉਹ ਕਾਫੀ ਦਿਨਾਂ ਤੋਂ ਇੰਡੀਆ 'ਚ ਚੱਲਦੀ ਆ। ਕਾਫੀ ਦਿਨ ਤੋਂ ਭਾਵ ਇਹ ਆ ਕਿ 2-4 ਦਿਨ ਹੋ ਗਏ, ਖਬਰਾਂ ਨਿਰੰਤਰ ਆ ਰਹੀਆਂ। ਤੇ ਇਹਦੇ ਵਿੱਚ ਕੀ ਹੈ ਕਿ ICMR ਨੇ ਵੀ ਮੇਰੇ ਖਿਆਲ ਦੇ ਨਾਲ ਮਈ ਦੇ ਮਹੀਨੇ 'ਚ ਹੀ ਦੱਸ ਦਿੱਤਾ ਸੀਗਾ ਕਿ ਉਹ ਇੱਕ ਫਰਮ ਦੇ ਨਾਲ ਮਤਲਬ ਕਿ ਰਲ ਕੇ ਐਸੀ ਵੈਕਸੀਨ ਬਣਾਉਣ ਜਾ ਰਹੀ ਹੈ ਜੋ ਕਰੋਨਾ ਤੋਂ ਬਚਾਊਗੀ। ਸੋ ਐਲਾਨ ਪਹਿਲਾਂ ਹੋ ਚੁੱਕਾ ਸੀਗਾ, ਮਤਲਬ ਕਿ ਮੇਰੇ ਖਿਆਲ ਦੇ ਨਾਲ ਮਈ ਦੇ ਵਿੱਚ ਹੀ ICMR ਨੇ ਸਾਫ਼ ਕਰ ਦਿੱਤਾ ਸੀਗਾ। ਸੋ ਇਹ ਵੈਕਸੀਨ ਜਿਹੜੀ ਆ ਉਹ ਭਾਰਤ ਬਾਇਓਟੈਕ ਇੰਡੀਆ ਦੇ ਨਾਲ ਰਲ ਕੇ ਬਣਾ ਰਹੇ ਆ। ਔਰ ਇਹਨਾਂ ਨੇ ਕੀ ਕੀਤਾ ਸੀਗਾ ਕਿ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਜਿਹੜੀ ਪੁਣੇ ਦੀ ਲੈਬ ਆ ਉਹ ਇਸਤੇਮਾਲ ਕਰਨ ਵਾਸਤੇ ਦਿੱਤੀ। ਇਸ ਤੋਂ ਇਲਾਵਾ ਇਹਨਾਂ ਨੇ ਜੋ ਉਹਨਾਂ ਦੀ ਹੈਲਪ ਕੀਤੀ ਆ ਉਹ ਇਹ ਆ ਕਿ ਜੋ ਵਾਇਰਸ ਦਾ ਸਟ੍ਰੇਨ ਹੁੰਦਾ ਉਹ ਉਹਨਾਂ ਨੂੰ ਮੁਹੱਈਆ ਕਰਵਾਇਆ, ਜੋ ਵੀ ਇੱਕ ਪੇਸ਼ੈਂਟ ਸੀਗਾ ਉਹਦੇ ਵਿੱਚੋਂ। ਸੋ ਇਹ ਦੇਖਦੇ ਆ ਹੁਣ ਅੱਗੇ ਕੀ ਕਾਮਯਾਬੀ ਮਿਲਦੀ ਆ ਕੀ ਨਹੀਂ ਮਿਲਦੀ। ਪਰ ਦੇਖੋ ਗੱਲ ਇਹ ਆ ਕਿ ਕੋਈ ਵੀ ਵੈਕਸੀਨ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟਰਾਇਲ ਵਗੈਰਾ, ਮੈਂ ਕਿਹਾ ਵੈਸੇ ਤੇ ਜੇ ਤੁਸੀਂ ਵੇਖੋਗੇ 2 ਡਿਵੀਜ਼ਨਾਂ 'ਚ ਵੰਡੀ ਜਾਂਦੀ ਹੈ। ਇੱਕ ਹੁੰਦੀ ਹੈ ਲਾਈਵ ਐਟੀਨੂਏਟਡ
ਵੈਕਸੀਨ ਇੱਕ ਮੇਰੇ ਖਿਆਲ ਦੇ ਨਾਲ ਹੁੰਦੀ ਆ ਅਨਐਕਟੀਵੇਟਡ ਵੈਕਸੀਨ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਪਹਿਲੀ ਆ ਲਾਈਵ ਐਟੇਨਿਊਟਡ ਵੈਕਸੀਨ ਜਿਹੜੀ ਆ ਉਹਦੇ ਵਿੱਚ ਵੀਕਐਂਡ ਹੁੰਦਾ, ਮਤਲਬ ਕਿ ਜਿਹੜਾ ਵੀ ਉਹ ਜਿਹਦੇ ਵੀ ਖਿਲਾਫ ਬਣਾਈ ਜਾ ਰਹੀ ਹੈ ਵਾਇਰਸ ਦੇ ਖਿਲਾਫ ਉਹਨੂੰ ਕਮਜ਼ੋਰ ਕੀਤਾ ਜਾਂਦਾ, ਮਤਲਬ ਕਿ ਥੋੜ੍ਹਾ ਜਿਉਂਦਾ ਰੱਖਿਆ ਜਾਂਦਾ। ਤਾਂ ਦੂਸਰੇ ਦੇ ਵਿੱਚ ਜਿਹੜੀ ਇਨਐਕਟੀਵੇਟਡ ਵੈਕਸੀਨ ਹੈ ਉਹਦੇ ਵਿੱਚ ਇਹਨੂੰ ਮਤਲਬ ਕਿ ਮਾਰ ਦਿੱਤਾ ਜਾਂਦਾ ਹੈ। ਤਾਂ ਦੋ ਡਿਵੀਜ਼ਨਾਂ ਨੇ, ਵੈਸੇ ਡਾਕਟਰੀ ਭਾਸ਼ਾ ਬੋਲਣੀ ਔਖੀ, ਆਪਣੇ ਵਰਗਾ ਤਾਂ ਬੋਲ ਨਹੀਂ ਸਕਦਾ, ਡਾਕਟਰ ਬੋਲ ਸਕਦੇ ਆ। ਤਾਂ ਇਹ ਦੋ ਡਿਵੀਜ਼ਨਾਂ 'ਚ ਅੱਗੇ ਵੰਡੀ ਜਾਂਦੀ ਆ। ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟਰਾਇਲ ਵਗੈਰਾ ਜਿਹੜੇ ਉਹ ਸ਼ੁਰੂ ਕੀਤੇ ਜਾਂਦੇ। ਵੈਸੇ ਇੰਡੀਆ ਦੇ ਵਿੱਚ ਹੋਰ ਵੀ ਕਈ ਫਰਮਾਂ ਜਿਹੜੀਆਂ ਉਹ ਲੱਗੀਆਂ ਪਈਆਂ ਸੀਗੀਆਂ। ਮੇਰੇ ਖਿਆਲ ਦੇ ਨਾਲ ਜ਼ੈਡਸ ਕੈਡਿਲਾ ਬਹੁਤ ਮਸ਼ਹੂਰ ਆ, ਉਹ ਵੀ ਕੰਪਨੀ ਕਰਦੀ ਪਈ ਸੀ ਕੋਸ਼ਿਸ਼। ਸੈਰਮ ਇੰਸਟੀਚਿਊਟ ਆਫ ਇੰਡੀਆ ਜਿਹੜੀ ਉਹ ਵੀ ਲੱਗੀ ਹੋਈ ਸੀ। ਇੱਕ ਪੈਂਸੀਆ ਬਾਇਓਟੈਕ ਆ, ਉਹ ਵੀ ਇਸ ਦੌੜ ਦੇ ਵਿੱਚ ਸ਼ਾਮਲ ਸੀ। ਪਰ ਇਹਨਾਂ ਦਾ ਹੁਣ ਸਮਝਿਆ ਜਾਂਦਾ ਕਿ ਮਾਮਲਾ ਅੱਗੇ ਆ, ਕਿਉਂਕਿ ਇਹ ਪ੍ਰੀ ਕਲੀਨਿਕਲ ਸਟੇਜ 'ਤੇ ਪਹੁੰਚ ਗਏ ਆ। ਵੈਸੇ ਦੇਖੋ ਗੱਲ ਇਹ ਆ ਕਿ ਸਟੇਜਾਂ ਜਿਵੇਂ ਦੱਸਦੇ ਆ ਕਿ ਸ਼ੁਰੂਆਤੀ ਸਟੇਜ ਹੁੰਦੀ ਆ, ਫਿਰ ਪ੍ਰੀ ਕਲੀਨਿਕਲ ਸਟੇਜ ਆ ਗਈ, ਸ਼ੁਰੂਆਤੀ ਸਟੇਜ ਤੋਂ ਭਾਵ ਕਿ ਖੋਜ ਕੀਤੀ, ਫਿਰ ਕਲੀਨਿਕਲ ਡਿਵੈਲਪਮੈਂਟ ਆ ਜਾਂਦੀ ਹੈ, ਫਿਰ ਰੈਗੂਲੇਟਰੀ ਰਿਵਿਊ ਐਂਡ ਅਪਰੂਵਲ ਵਾਲਾ ਆ ਗਿਆ, ਮੈਨੂਫੈਕਚਰਿੰਗ ਕਰੋਗੇ, ਫਿਰ ਉਸ ਤੋਂ ਬਾਅਦ ਤੁਸੀਂ ਕੁਆਲਿਟੀ ਕੰਟਰੋਲ ਵਾਲਾ ਪ੍ਰੋਸੈਸ ਪੂਰਾ ਕਰੋਗੇ। ਸੋ ਇਸ ਤਰ੍ਹਾਂ ਪ੍ਰੋਸੈਸ ਹੁੰਦੇ ਆ। ਤੇ ਵੈਸੇ ਤੇ ਔਖਾ ਮੇਰੇ ਅੱਗੇ ਬੰਦੇ ਲਈ ਸਮਝਣਾ ਕਿ ਕੀ ਕੁਛ ਕਦੋਂ ਹੁੰਦਾ ਵਾ। ਤਾਂ ਇਹਦੇ ਵਿੱਚ ਆਪਾਂ ਸਮਝ ਸਕਦੇ ਹਾਂ ਕਿ ਇਹ ਪ੍ਰੀ ਕਲੀਨਿਕਲ ਸਟੇਜ ਤੋਂ ਹੁਣ ਥੋੜਾ ਅੱਗੇ ਆ ਗਿਆ। ਵੈਸੇ ਤੇ ਹੈਰਾਨਗੀ ਵਾਲੀ ਗੱਲ ਹੈ, ਕਿਉਂਕਿ ਜੇ ਆਪਾਂ ਵੇਖੀਏ ਕੋਈ ਵੀ ਵੈਕਸੀਨ ਹੈ ਜਿਹੜੀ ਉਹ 10 ਤੋਂ 12 ਮਹੀਨੇ ਲੈਂਦੀ ਆ। ਤਾਂ ਇਹ ਮਈ ਦੇ ਮਹੀਨੇ ਵਿੱਚ ICMR ਵਾਲੇ ਸੂਚਿਤ ਕਰਦੇ ਪਏ ਆ ਕਿ ਅਸੀਂ ਇਸ ਤਰ੍ਹਾਂ ਦੀ ਇੱਕ ਵੈਕਸੀਨ ਜਿਹੜੀ ਆ ਬਣਾਉਣ ਜਾ ਰਹੇ ਹਾਂ, ਪਾਰਟਨਰਸ਼ਿਪ ਕਰਕੇ, ਮਤਲਬ ਕਿ ਭਾਈਵਾਲੀ ਕਰਕੇ। ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ WHO ਦੇ ਮੁਤਾਬਕ ਤਾਂ ਇਸ ਵੇਲੇ ਦੋ ਸਭ ਤੋਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਵੈਕਸੀਨ ਬਣਾਉਣ ਦੇ ਨੇੜੇ ਆ। ਇੱਕ ਤਾਂ ਐਸਟਰਾਜੈਨੇਕਾ ਤੇ ਇੱਕ ਮੇਰੇ ਖਿਆਲ ਦੇ ਨਾਲ ਤੁਹਾਡੇ US ਦੀ ਆ ਮੋਡਰਨਾ। ਇਹ ਕੰਪਨੀਆਂ ਨੂੰ ਸਮਝਿਆ ਜਾਂਦਾ ਕਿ ਇਹ ਲੀਡ ਕਰ ਰਹੀਆਂ ਨੇ ਇਸ ਵੇਲੇ ਵੈਕਸੀਨ ਬਣਾਉਣ ਦੀ ਜਿਹੜੀ ਦੌੜ ਆ। ਤਾਂ ਹੁਣ ਇੰਡੀਆ ਵਾਲੇ ਕਹਿੰਦੇ ਆ ਕਿ 15 ਅਗਸਤ ਨੂੰ ਇਹਨਾਂ ਲਾਂਚ ਹੀ ਕਰ ਦੇਣੀ ਹੈ, ਜਦ ਕਿ ਹੁਣ ਦੇਖੋ ਜਿਹੜੀਆਂ ਸਟੇਜਾਂ ਆਪਾਂ ਗਿਣੀਆਂ ਨੇ, ਜੇ ਉਹਨਾਂ ਦੇ ਵਿੱਚ ਵੀ ਵੇਖੋਗੇ ਜੋ ਕਲੀਨਿਕਲ ਟਰਾਇਲ ਦਾ ਜਿਹੜਾ ਡਿਵੈਲਪਮੈਂਟ ਦਾ ਹੁੰਦਾ ਪ੍ਰੋਸੈਸ, ਤੀਸਰਾ ਸਟੇਜ, ਤੀਸਰੇ ਸਟੇਜ ਦੇ ਵਿੱਚ ਵੀ 3 ਸਟੇਜਾਂ ਆਉਂਦੀਆਂ ਨੇ ਨਾ, ਕਿ ਪਹਿਲਾਂ ਤੁਸੀਂ 80 ਕੁ ਬੰਦੇ ਲੈ ਲਏ, ਉਹਨਾਂ ਦੇ ਵਿੱਚੋਂ ਤੁਸੀਂ ਵੇਖਿਆ, ਨੋਟਸ ਕੀਤਾ ਕੀ ਕੁਛ ਹੋ ਰਿਹਾ, ਫਿਰ ਤੁਸੀਂ ਉਹਨੂੰ ਲੈ ਗਏ ਕੁਛ 100 ਤੱਕ, ਫਿਰ ਉੱਥੇ ਵੀ ਟਾਈਮ ਲੱਗੇਗਾ, ਕਈ ਦਿਨ ਤੁਹਾਨੂੰ ਲੱਗਣਗੇ, ਫਿਰ ਤੁਸੀਂ 1000 ਤੱਕ ਲੈ ਕੇ ਜਾਓਗੇ, 3000 ਤੱਕ, 4000 ਤੱਕ, ਉੱਥੇ ਤੁਹਾਡਾ ਟਾਈਮ ਜ਼ਿਆਦਾ ਹੋਰ ਲੱਗੇਗਾ। ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ, ਖੁਸ਼ੀ ਦੀ ਗੱਲ ਤੇ ਹੈ। ਅਸੀਂ ਸਮਝਦੇ ਹਾਂ ਕਿ ਜਿੱਥੇ ਜੇ ਮੈਂ WHO ਦੀ ਇੱਕ ਵੈਬਸਾਈਟ ਵੇਖਦਾ ਪਿਆ ਸੀਗਾ, ਉਹਦੇ ਵਿੱਚ ਆ ਰਿਹਾ ਸੀਗਾ ਕਿ ਇਸ ਵੇਲੇ ਤਕਰੀਬਨ ਮਤਲਬ ਕਿ 17-18 ਕੰਪਨੀਆਂ ਹੈਗੀਆਂ ਐਸੀਆਂ ਜਿਹੜੀਆਂ ਇਸ ਦੌੜ ਦੇ ਵਿੱਚ ਆ। 132 ਜਿਹੜੀਆਂ ਹਾਲੇ ਉਹ ਪ੍ਰੀ ਕਲੀਨਿਕਲ ਸਟੇਜ ਤੇ ਨੇ। ਮਤਲਬ ਕਿ ਹਾਲੇ ਤੱਕ ਇਹ ਜਿਹੜੀ ਹੈ ICMR ਵਾਲੀ ਜਾਂ ਭਾਰਤ ਬਾਇਓਟੈਕ ਵਾਲੀ ਜਿਹੜੀ ਇਹ ਦਵਾਈ ਕਹੀ ਜਾ ਰਹੀ ਆ, ਇਹ ਹਾਲੇ ਤੱਕ WHO 'ਚ ਲਿਸਟਡ ਨਹੀਂ ਸੀ ਹੋਈ ਉਦੋਂ ਤੱਕ, 3-4 ਦਿਨ ਪਹਿਲਾਂ ਤੱਕ। ਮਤਲਬ ਕਿ ਪ੍ਰੀ ਕਲੀਨਿਕਲ ਸਟੇਜ ਵਾਲੀ ਲਿਸਟ ਦੇ ਵਿੱਚ ਵੀ ਸ਼ਾਮਲ ਨਹੀਂ ਸੀ ਹੋਏ। ਹੁਣ ਯਕਦਮ ਇਹ ਕਹਿੰਦੇ ਆ ਕਿ ਅਸੀਂ ਜਾਨਵਰਾਂ ਜਨੂਰਾਂ ਤੇ ਕਰ ਲਿਆ ਜੀ ਸਾਰਾ ਕੁਝ, ਹੁਣ ਅਸੀਂ ਕਲੀਨਿਕਲ ਟ੍ਰਾਇਲ ਦੇ ਦੌਰ ਦੇ ਵਿੱਚ, ਫੇਜ਼ ਦੇ ਵਿੱਚ ਸ਼ਾਮਲ ਹੋ ਗਏ ਆ। ਦੇਖੋ ਭਾਈ ਕੀ ਬਣਦਾ। ਮੈਂ ਤਾਂ ਕਹਿੰਦਾ ਕਿ ਚੰਗੀ ਗੱਲ ਆ, ਕਿਉਂਕਿ ਹੁਣ ਜੋ ਨੁਕਸਾਨ ਹੋ ਗਿਆ ਸੋ ਹੋ ਗਿਆ। ਹੁਣ ਮੁਨਾਫਾ ਤਾਂ ਉਹਨੇ ਖੱਟਣਾ ਜਿਹਨੇ ਵੈਕਸੀਨ ਬਣਾ ਲਈ ਸਭ ਤੋਂ ਪਹਿਲਾਂ। ਹੁਣ ਜੇ ਵੈਕਸੀਨ ਬਣ ਜਾਂਦੀ ਹੈ ਤੇ ਠੀਕ ਆ, ਪਰ ਕਿਤੇ ਉਹ ਨਾ ਹੋਵੇ ਨਾ ਕਿ ਬਾਬੇ ਰਾਮਦੇਵ ਵਾਲੀ ਹੋ ਜਾਵੇ, ਉਮੀਦਾਂ ਜਗਾ ਕੇ ਮੁੜ ਕੇ ਦੀਵਾ ਗੁੱਲ ਕਰ ਗਏ। ਸੋ ਐਸਾ ਨਾ ਹੋਵੇ, ਕਿਉਂਕਿ ਇਹਦੇ ਨਾਲ ਨਮੋਸ਼ੀ ਵੀ ਹੁੰਦੀ ਹੈ, ਇਹਦੇ ਨਾਲ ਤੁਸੀਂ ਮਜ਼ਾਕ ਵੀ ਬਹੁਤ ਖੱਟਦੇ ਹੋ ਦੁਨੀਆ ਦਾ। ਜੀ ਜੀ ਬਿਲਕੁਲ। ਯਾਦ ਆਉਂਦਾ 250-250 ਰੁਪਈਏ ਵਾਲਾ ਫੋਨ ਵੇਚਦੇ ਸੀਗੇ ਲੋਕੀਆਂ ਨੇ, ਅੱਡੀਆਂ ਚੱਕ ਕੇ 250-250 ਰੁਪਈਆ ਜਿਹੜਾ ਉਹ ਦੇ ਕੇ ਫੋਨ ਖਰੀਦਣ ਦੀ ਗੱਲ ਕੀਤੀ ਆ। ਪਰ ਸਾਰਿਆਂ ਦੇ ਪੈਸੇ ਜਿਹੜੇ ਉਹ ਬਾਅਦ 'ਚ ਡੁੱਬੇ ਸੀਗੇ। ਇਹ ਤਾਂ ਜਾਨ ਦੇ ਨਾਲ ਖੇਡਣ ਵਾਲੀ ਗੱਲ ਬਣ ਜਾਂਦੀ ਆ ਜੇ ਵੈਕਸੀਨ ਦੇ ਅਸਲ ਦੇ ਵਿੱਚ ਸਿੱਟੇ ਆਏ ਆ ਜਾਂ ਨਹੀਂ ਆਏ। ਜੇ ਉਹ ਸਾਰਾ ਕੁਛ ਪਾਰਦਰਸ਼ਤਾ ਦੇ ਨਾਲ ਦਿਖਾ ਦਿੰਦੇ ਨੇ, ਬਾਕੀ ਉਹਨਾਂ ਦੇ ਬਰਾਬਰ ਦੇ ਡਾਕਟਰ ਵੀ ਓਕੇ ਕਰਦੇ ਨੇ, ਤਾਂ ਫਿਰ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਪਰ ਇਹ ਜਿੱਦਾਂ ਇੱਦਾਂ ਹੀ ਕੱਢ ਦੇਣਗੇ ਤਾਂ ਫਿਰ ਠਾਹ ਸੋਟੇ ਵਾਲੀ ਗੱਲ ਨਾ ਜਿਹੜੀ ਉਹ ਬਾਅਦ 'ਚ ਬਣ ਜੇ। ਇਸ ਲਈ ਲੋਕਾਂ ਨੂੰ ਡਰ ਜਿਹੜਾ ਜ਼ਰੂਰ ਟੇਢੀਆਂ ਤਿਰਛੀ ਨਸਲਾਂ ਦੇ ਨਾਲ ਦੇਖਦੇ ਹੋਣਗੇ। ਅਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ ਕਰੋਨਾ ਦੇ ਨਾਲ ਹੀ, ਕਹਿੰਦੇ ਕਰੋਨਾ ਦੇ ਚੱਲਦਿਆਂ ਅਸਥੀਆਂ 'ਤੇ ਵੀ ਪੈ ਗਿਆ ਪਰਛਾਵਾਂ।
ਦੇਖੋ ਅਸਥੀਆਂ ਜਿਹੜੀਆਂ ਉਹ ਜ਼ਿਆਦਾਤਰ ਆਪਾਂ ਵੇਖਿਆ ਨਾ ਕਿ ਕੀਰਤਪੁਰ ਸਾਹਿਬ ਤਾਰੀਆਂ ਜਾਂਦੀਆਂ, ਫੁੱਲ ਤਾਰੇ ਜਾਂਦੇ ਆ। ਜੀ ਅਸਥੀਆਂ ਤੇ ਆਪਣਾ ਸ਼ਬਦ ਵੈਸੇ ਘੱਟ ਪ੍ਰਚਲਿਤ ਆ, ਜੀ ਤੇ ਉਹ ਜਿਹੜੇ ਫੁੱਲ ਤਾਰੇ ਜਾਂਦੇ ਆ, ਫੁੱਲ ਪਾਏ ਜਾਂਦੇ ਆ, ਉਹ ਪੰਜਾਬ ਦੇ ਕੋਨੇ-ਕੋਨੇ ਚੋਂ ਲੋਕ ਲੈ ਕੇ ਜਾਂਦੇ ਆ। ਹੁਣ ਮੇਰੇ ਖਿਆਲ ਦੇ ਨਾਲ ਜੇ ਸਾਡੇ ਪਿੰਡੋਂ ਵੇਖੀਏ ਕੀਰਤਪੁਰ ਸਾਹਿਬ, ਉਹ ਚੰਡੀਗੜ੍ਹ ਤੋਂ ਵੀ ਦੂਰ ਹੋਣਾ, ਜਾਂ ਚੰਡੀਗੜ੍ਹ ਦੇ ਜਿੰਨਾ ਹੀ ਹੋਣਾ, ਕਿਉਂਕਿ ਅਸੀਂ ਦੂਸਰੇ ਪਾਸੇ, ਚੰਡੀਗੜ੍ਹ ਦੂਜੇ ਪਾਸੇ, ਰਾਜਧਾਨੀ ਦੂਸਰੇ ਪਾਸੇ, ਸਾਡੇ ਪਿੰਡੋਂ 300-350 ਕਿਲੋਮੀਟਰ ਦਾ ਫਰਕ ਬਣ ਜਾਂਦਾ। ਤਾਂ ਲੋਕ ਇੱਥੋਂ ਵੀ ਜਾਂਦੇ ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਬਹੁਤ ਦੂਰੋਂ ਦੂਰੋਂ ਲੋਕ ਉੱਥੇ ਜਾਂਦੇ ਸਨ ਫੁੱਲ ਪਾਉਣ। ਜੀ ਪਰ ਹੁਣ ਜਿਹੜੀ ਹੈ ਉੱਥੇ ਆਮਦ ਆ ਲੋਕਾਂ ਦੀ ਬਹੁਤ ਘੱਟ ਗਈ ਆ। ਉੱਥੋਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਆ, ਉਹ ਕਹਿੰਦੇ ਆ ਕਿ ਕਿਤੇ ਪਾਣੀ ਘੱਟ ਆ, ਉਸ ਨਹਿਰ ਦੇ ਵਿੱਚ ਪਾਣੀ ਵੀ ਘੱਟ ਆ। ਦੂਸਰਾ ਹੈ ਕਿ ਲੋਕ ਵੀ ਬਹੁਤ ਜ਼ਿਆਦਾ ਘੱਟ ਗਏ ਆ, ਮਤਲਬ ਕਿ 10 ਗੁਣਾ ਹੀ ਤਕਰੀਬਨ ਜੋ ਆਮਦ ਸੀਗੀ ਲੋਕਾਂ ਦੀ ਉੱਥੇ ਉਹ ਘੱਟ ਗਈ ਆ। ਮਸਲਨ ਜੇ ਆਪਾਂ ਮਿਸਾਲ ਦਈਏ ਕਿ ਪਹਿਲਾਂ ਜੇ 500 ਲੋਕ ਰੋਜ਼ਾਨਾ ਆਉਂਦੇ ਸਨ, ਡੇਲੀ ਆਉਂਦੇ ਸਨ, ਤਾਂ ਹੁਣ 50 ਕੁ ਅਸਥੀਆਂ ਜਿਹੜੀਆਂ ਫੁੱਲ ਜਿਹੜੀ ਪਾਉਣ ਲਈ ਆਉਂਦੇ ਲੋਕ। ਤਾਂ ਇਹ ਇੰਨਾ ਵੱਡਾ ਫਰਕ ਹੈ ਜਿਹੜਾ ਕਰੋਨਾ ਦੇ ਚੱਲਦਿਆਂ ਹੀ ਆਇਆ। ਤਾਂ ਬਿਲਕੁਲ ਆਪਾਂ ਵੇਖਿਆ ਹੀ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਗੱਲ ਕੀਤੀ ਸੀਗੀ ਕਿ ਉੱਥੇ ਕਰੋਨਾ ਕਾਲ ਦੇ 86 ਦਿਨਾਂ ਦੇ ਵਿੱਚ ਚੜਾਵਾ ਜਿਹੜਾ ਚੜਿਆ ਲੱਖ ਰੁਪਈਆ, ਤੇ ਜਿਹੜਾ ਸ਼ਕਾ ਸ਼ਕਾਈ ਵਾਲਾ ਹੋ ਗਿਆ ਉਹ ਕਈ ਲੱਖਾਂ ਦਾ ਮਸਲਾ ਹੋ ਗਿਆ। ਤੇ ਇਹ ਸਾਰੇ ਪਾਸੇ ਹੀ ਆ। ਪਰ ਹੁਣ ਇੱਥੇ ਦੇਖੋ ਇੱਕ ਸਵਾਲ ਤੇ ਉੱਠਦਾ ਹੀ ਆ ਕਿ ਕਰੋਨਾ ਕਰਕੇ ਸ਼ਾਇਦ ਲੋਕਾਂ ਨੇ ਇਹ ਸੋਚ ਲਿਆ ਕਿ ਭਾਈ ਕਿਉਂ ਨਾ ਆਪਾਂ ਜਿੱਥੇ ਕਿਤੇ ਹੈਗੇ ਆ ਨੇੜੇ ਤੇੜੇ, ਹੁਣ ਜਿਸ ਤਰ੍ਹਾਂ ਸਾਡੇ ਲੋਕਾਂ ਨੇ ਥੋੜ੍ਹੀ ਜਿਹੀ ਸਮਝ ਬਣਾਈ, ਸਾਡੇ ਲਾਗਿਓਂ ਇੱਥੇ ਬਹੁਤ ਵੱਡੀਆਂ ਨਹਿਰਾਂ ਲੰਘਦੀਆਂ ਨੇ, 2 ਚੌੜੀਆਂ ਨਹਿਰਾਂ ਲੰਘਦੀਆਂ। ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੁਣ ਜਿਵੇਂ ਮੰਨ ਲਓ ਕਿਸੇ ਗਰੀਬ ਬੰਦੇ ਨੇ ਜਾਣਾ, ਕਿਸੇ ਮਾਤੜ ਨੇ ਮੇਰੇ ਅੱਗੇ ਨੇ ਜਾਣਾ, ਤਾਂ ਉਹ ਪਹਿਲਾਂ ਤੇ 2 ਜਣੇ ਜਾਣਗੇ, ਕਿਰਾਇਆ ਭਾੜਾ ਵੀ ਇੰਨਾ, ਫਿਰ ਇੱਕ ਦਿਨ ਤੇ ਜਾਣ ਤੇ ਲੱਗ ਜਾਣਾ, ਇੱਕ ਦਿਨ ਆਉਣ ਤੇ ਲੱਗ ਜਾਣਾ, 2 ਦਿਨ ਦੇ ਵਿੱਚ ਪਰਤੂਗਾ ਬੰਦਾ ਜਿਹਦੇ ਕੋਲ ਆਪਣਾ ਕੋਈ ਸਾਧਨ ਨਹੀਂ ਹੈਗਾ। ਤੇ ਲੋਕਾਂ ਨੇ ਫਿਰ ਸਮਝ ਬਣਾਈ ਕਿ ਜਾਣਾ ਤਾਂ ਪਾਣੀ 'ਚ ਹੀ ਫੁੱਲ ਪਾਉਣੇ ਆ ਨਾ, ਤੇ ਪਾਣੀ ਤੇ ਇੱਕੋ ਜਿਹਾ ਪਾਣੀ ਵੇ ਪਾਣੀ ਤੇਰਾ ਰੰਗ ਕੈਸਾ ਜਿਸਮੇ ਮਿਲਾਓ ਉਸ ਜੈਸਾ, ਪਾਣੀ ਦਾ ਤਾਂ ਰੰਗ ਇੱਕੋ ਜਿਹਾ ਹੀ ਆ ਜੀ। ਸੋ ਲੋਕਾਂ ਨੇ ਇੱਥੇ ਜਿਹੜੀਆਂ ਜੋੜੀਆਂ ਨਹਿਰਾਂ ਸੀਗੀਆਂ, ਥੇੜੀ ਪਿੰਡ ਆ, ਜਦੋਂ ਬਠਿੰਡੇ ਨੂੰ ਨਿਕਲਦੇ ਆ ਮਲੋਟੋਂ, ਤਾਂ ਰਸਤੇ ਦੇ ਵਿੱਚ ਉੱਥੇ ਜਗ੍ਹਾ ਬਣਾ ਕੇ ਉੱਥੇ ਪਾਉਣੀ ਸ਼ੁਰੂ ਕਰ ਦਿੱਤੀ। ਤਾਂ ਉਹ ਵੀ ਇੱਕ ਮੇਰੇ ਖਿਆਲ ਦੇ ਨਾਲ ਫਰਕ ਹੈ ਇਸ ਮਾਮਲੇ ਦੇ ਵਿੱਚ। ਕਿਤੇ ਨਾ ਕਿਤੇ ਲੋਕ ਜਿਹੜੇ ਉਹ ਸਮਝ ਬਣਾ ਰਹੇ ਆ, ਤਾਂ ਨੇੜੇ ਬੰਨੇ ਜਿਹੜੀਆਂ ਥਾਵਾਂ ਬਣ ਰਹੀਆਂ ਨੇ ਉੱਥੇ ਪਾ ਰਹੇ। ਇਹ ਇੱਕ ਫਰਕ ਹੋ ਸਕਦਾ। ਤੇ ਦੂਸਰਾ ਫਰਕ ਇਹ ਵੀ ਹੋ ਸਕਦਾ ਕਿਉਂਕਿ ਆਪਾਂ ਦੇਖਿਆ ਵਾ ਕਿ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਘਟੀ ਆ ਕਰੋਨਾ ਦੇ ਵਿੱਚ। ਮੌਤਾਂ ਦੀ ਗਿਣਤੀ ਤੋਂ ਭਾਵ ਇਹ ਆ ਕਿ ਜਿਸ ਤਰ੍ਹਾਂ ਕੁਛ ਬਿਮਾਰੀਆਂ, ਮਾਰੂ ਬਿਮਾਰੀਆਂ, ਉਹਨਾਂ ਦਾ ਅਸਰ ਘੱਟ ਹੋਇਆ, ਕੁਛ ਇਸ ਤਰ੍ਹਾਂ ਵੀ ਹੋਇਆ ਕਿ ਹਾਦਸੇ ਵਗੈਰਾ ਜਿਹੜੇ ਰੁਕ ਗਏ। ਤਾਂ ਇਹ ਵੀ ਫੈਕਟ ਹੈ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਹੈਗਾ, ਮਹੱਤਤਾ ਰੱਖਦਾ। ਬਾਕੀ ਭਾਈ ਜਿੰਨੀਆਂ ਹਸਤੀਆਂ ਘੱਟ ਨਿਕਲਣ ਉਨਾ ਹੀ ਸਹੀ, ਆਪਾਂ ਤੇ ਇਹੀ ਦੁਆ ਕਰਾਂਗੇ। ਪਰ ਫਿਰ ਵੀ ਜਿੱਥੇ ਜਿੱਥੇ ਕਿਸੇ ਦਾ ਕਾਰੋਬਾਰ ਜੁੜਿਆ, ਹੁਣ ਇੱਕ ਬੰਦਾ ਕੋਈ ਸ਼ਮਸ਼ਾਨ ਘਾਟ 'ਚ ਬੈਠਾ, ਉਹ ਲੱਕੜਾਂ ਵੇਚਦਾ ਜਾਂ ਉੱਥੇ ਸੰਸਕਾਰ ਕਰਦਾ, ਉਹਦਾ ਰੁਜ਼ਗਾਰ ਆ। ਹਰੇਕ ਬੰਦੇ ਦਾ ਰੁਜ਼ਗਾਰ ਕਿਸੇ ਨਾ ਕਿਸੇ ਕੰਮ ਨਾਲ ਜੁੜਿਆ ਵਾ। ਪਰ ਇਹ ਗਿਣਤੀ ਜੇ ਘਟੀ ਆ ਤਾਂ ਮੇਰੇ ਖਿਆਲ ਦੇ ਨਾਲ 2 ਹੀ ਚੀਜ਼ਾਂ ਹੋਈਆਂ ਇਹਦੇ 'ਚ। ਇੱਕ ਤਾਂ ਕਰੋਨਾ ਦਾ ਡਰ ਵੀ ਹੈਗਾ, ਕਰੋਨਾ ਦਾ ਅਸਰ ਵੀ ਹੈਗਾ। ਦੂਸਰਾ ਹੈ ਕਿ ਲੋਕ ਵੀ ਥੋੜੇ ਹੁਣ ਆਪਣੀ ਸਮਝ ਨੂੰ ਡਿਵੈਲਪ ਕਰਦੇ ਪਏ ਆ। ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ ਹਾਂ ਬਿਜਲੀ ਸੋਧ ਬਿੱਲ ਨੂੰ ਲੈ ਕੇ। ਕੇਂਦਰੀ ਮੰਤਰੀ ਪੰਜਾਬ ਆਉਣਗੇ ਜੀ। ਦੇਖੋ ਪੰਜਾਬ ਨੇ ਇਤਰਾਜ਼ ਜਤਾ ਦਿੱਤੇ ਆ। ਬਿਜਲੀ ਸੋਧ ਬਿੱਲ ਆ ਜਿਹੜਾ ਅਸਲ ਦੇ ਵਿੱਚ 2003 'ਚ ਹੀ ਇਹਨਾਂ ਨੇ ਕੰਮ ਕੀਤਾ ਸੀਗਾ। ਕਾਂਡ 2003 'ਚ ਇਹਨਾਂ ਨੇ ਤਗੜੇ ਕੀਤੇ ਆ। ਜਿਹੜੀ ਨਹਿਰੂ ਨੂੰ ਪਿੱਟਦੇ ਆ ਨਾ ਕਿ ਨਹਿਰੂ ਨੇ ਬਹੁਤ ਗਲਤ ਸਟੈਂਡ ਲਏ, ਵਾਕਿਆ ਗਲਤ ਸਟੈਂਡ ਲਏ, ਖਾਸ ਤੌਰ ਤੇ ਚਾਈਨਾ ਦੇ ਮਸਲੇ 'ਚ ਨਹਿਰੂ ਨੇ 1954 'ਚ, ਮਤਲਬ ਕਿ ਜਿਸ ਤਰ੍ਹਾਂ ਤਿੱਬਤ ਨੂੰ ਇਹਨਾਂ ਨੇ ਖੁਦ ਮੁਖਤਿਆਰੀ ਦਾ ਦਰਜਾ ਦੇ ਦਿੱਤਾ, ਚਾਈਨਾ ਦਾ ਪਾਰਟ ਸਮਝ ਕੇ, ਤੇ 2003 'ਚ ਇਹਨਾਂ ਤੇ ਵਾਜਪਾਈ ਸਾਹਿਬ ਨੇ ਵੀ ਦੇ ਦਿੱਤਾ ਸੀਗਾ। ਔਰ ਦੋਵਾਂ 'ਚ ਫਰਕ ਇਹ ਸੀਗਾ ਕਿ ਉਸ ਟਾਈਮ ਤੱਕ ਤਿੱਬਤ ਦੇ ਕਈ ਟੁਕੜੇ ਕੀਤੇ ਹੋਏ ਸਨ। ਕਈ ਟੁਕੜੇ ਕਰਕੇ ਥੋੜੇ ਜਿਹੇ ਏਰੀਏ ਨੂੰ ਖੁਦ ਮੁਖਤਿਆਰੀ ਦੇ ਕੇ ਬਾਕੀ ਉਹਨਾਂ ਨੇ ਮਿਲਾ ਲਏ ਸੀ, ਤੇ ਇਹਨਾਂ ਨੇ ਤਾਂ ਵੀ ਕਹਿਤਾ ਕਿ ਕੋਈ ਗੱਲ ਨਹੀਂ। ਸੋ ਗਲਤੀਆਂ ਜਿਹੜੀਆਂ ਉਹ ਆਪਣੀਆਂ ਲਗਾ ਲਈਆਂ ਜਾਂਦੀਆਂ। ਤਾਂ 2003 ਦੇ ਵਿੱਚ ਹੀ ਮੈਨੂੰ 2003 ਤੋਂ ਚੇਤਾ ਆ ਗਿਆ, ਕਿਉਂਕਿ ਅੱਜ ਕੱਲ੍ਹ ਬਹਿਸ ਚੱਲਦੀ ਹੈ ਨਾ, ਤੇ ਉਹ ਚੇਤਾ ਆ ਜਾਂਦਾ ਬਹਿਸ ਮੁਬਾਦੇ 'ਚੋਂ। ਤਾਂ 2003 ਦੇ ਵਿੱਚ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਲਈ ਦਰਵਾਜ਼ਾ ਖੋਲ੍ਹਿਆ ਸੀਗਾ ਕਿ ਬਿਜਲੀ ਦੇ ਵਿੱਚ ਪ੍ਰਾਈਵੇਟ ਪਲੇਅਰ ਜਿਹੜੇ ਉਹ ਆ ਜਾਣ। ਤਾਂ ਹੁਣ ਉਸੇ ਕੜੀ ਨੂੰ, ਉਸੇ ਹੀ ਲੜੀ ਨੂੰ ਅੱਗੇ ਵਧਾਇਆ ਜਾ ਰਿਹਾ ਵਾ। ਇਹ ਜਿਹੜਾ ਲਿਆਂਦਾ ਜਾ ਰਿਹਾ ਬਿਜਲੀ ਸੋਧ ਬਿੱਲ 2020, ਇਹ ਮੇਰੇ ਖਿਆਲ ਦੇ ਨਾਲ ਇਸ ਸੈਸ਼ਨ ਦੇ ਵਿੱਚ ਪੇਸ਼ ਕਰਨ ਜਾ ਰਹੇ ਆ। ਕੁਝ ਸੂਬਿਆਂ ਦੇ ਇਤਰਾਜ਼ ਨੇ, ਪੰਜਾਬ ਸਮੇਤ। ਵੈਸੇ ਤੇ ਦੇਖੋ ਪੰਜਾਬ ਵਾਲਿਆਂ ਨੇ ਮਾੜੀ ਕਰਤੂਤ ਕੀਤੀ ਆ,
ਪੰਜਾਬ ਸਰਕਾਰ ਨੇ, ਕਿਉਂਕਿ ਜਦੋਂ ਖੇਤੀਬਾੜੀ ਵਾਲਾ ਆਰਡੀਨੈਂਸ ਆਇਆ ਉਦੋਂ ਵੀ ਇਹ ਚਰਚਾ ਚੱਲੀ ਸੀਗੀ ਕਿ ਜੋ GSDP ਹੁੰਦੀ ਆ, ਮਤਲਬ ਕਿ ਸੂਬਿਆਂ ਦੀ ਜਿਹੜੀ GDP ਹੁੰਦੀ ਆ, ਉਹਦੇ ਆਧਾਰ ਤੇ ਜਿੰਨਾ ਕੋਈ 2 ਜਾਂ 3% ਕਰਜ਼ਾ ਲੈ ਸਕਦੇ ਆ, ਉਸ ਸ਼ਰਤ ਦੇ ਵਿੱਚ ਰਿਲੈਕਸੇਸ਼ਨ ਦੇਣ ਲਈ ਕੇਂਦਰ ਸਰਕਾਰ ਨੇ ਸ਼ਰਤ ਰੱਖ ਦਿੱਤੀ ਕਿ 2-3 ਚੀਜ਼ਾਂ ਜਿਹੜੀਆਂ ਸਾਡੀਆਂ ਮੰਨਣੀਆਂ ਪੈਣਗੀਆਂ। ਉਹ 2-3 ਚੀਜ਼ਾਂ ਦੇ ਵਿੱਚ ਕੁਝ ਐਸੇ ਕਾਨੂੰਨ ਵੀ ਸੀਗੇ, ਪਰ ਕਿਉਂਕਿ ਵਿਰੋਧ ਬੜਾ ਜ਼ਬਰਦਸਤ ਹੋਇਆ, ਹੁਣ ਇਹਨਾਂ ਨੇ ਇਤਰਾਜ਼ ਜਤਾਏ ਆ। ਤੇ ਹੁਣ ਤਾਜ਼ਾ ਖਬਰ ਜਿਹੜੀ ਪੰਜਾਬ ਲਈ ਆ, ਉਹ ਵੱਡੀ ਖਬਰ ਆ ਕਿ ਕੇਂਦਰੀ ਬਿਜਲੀ ਮੰਤਰੀ ਆ ਜਿਹੜੇ RK ਸਿੰਘ, ਉਹ ਚੰਡੀਗੜ੍ਹ ਆ ਕੇ ਬਕਾਇਦਾ ਪੰਜਾਬ ਦਾ ਪੱਖ ਸੁਣਨ ਲਈ ਤਿਆਰ ਹੋ ਗਏ ਆ। ਤਾਂ ਇਹ ਵੱਡੀ ਗੱਲ ਆ ਕਿ ਜੋ ਵੀ ਸੰਸਥੇ ਨੇ, ਜੋ ਵੀ ਸ਼ੰਕੇ ਨੇ, ਜੋ ਵੀ ਕੰਸਰਨ ਨੇ ਪੰਜਾਬ ਦੇ, ਤਾਂ ਉਹ ਬਕਾਇਦਾ ਇੱਥੇ ਆ ਕੇ ਸੁਣਨਗੇ। ਤਾਂ ਹੁਣ ਇਹਨਾਂ ਤੇ ਨਿਰਭਰ ਕਰਦਾ, ਇਹਨਾਂ ਤੇ ਕਿਉਂ, ਮੈਂ ਸਮਝਦਾ ਕਿ ਜਿਹੜੇ ਸਾਡੇ ਬਿਜਲੀ ਮਾਹਰ ਨੇ ਉਹ, ਔਰ ਪਲੱਸ ਜਿਹੜੇ ਸਾਡੇ ਕਿਸਾਨ ਨੇ, ਕਿਉਂਕਿ ਇੱਥੇ ਜਿਹੜੀ ਬਿਜਲੀ ਆ ਉਹ ਕਿਸਾਨੀ ਨਾਲ ਵੀ ਜੁੜ ਜਾਂਦੀ ਹੈ ਜਾ ਕੇ, ਔਰ ਪਲੱਸ ਜਿਹੜੇ ਆਮ ਗਾਹਕ ਨੇ, ਇਕੱਲੇ ਕਿਸਾਨ ਨਹੀਂ, ਆਮ ਜਿਹੜੇ ਗਾਹਕ ਨੇ ਉਹਨਾਂ ਦਾ ਵੀ ਪੱਖ ਸੁਣਿਆ ਜਾਣਾ ਚਾਹੀਦਾ। ਸਰਕਾਰਾਂ ਦਾ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਤੇ ਬਹੁਤ ਕੁਛ ਹੈ ਜਿਹੜਾ ਪਰਦੇ ਦੇ ਅੰਦਰ ਕਰ ਜਾਂਦੇ ਆ। ਤਾਂ ਜੇ ਮੰਤਰੀ ਸਾਹਿਬ ਆ ਰਿਹਾ ਤਾਂ ਵਫਦ ਜਿਹੜੇ ਆ ਉਹ ਆਮ ਲੋਕਾਂ ਦੇ ਵੀ ਜਾਣੇ ਚਾਹੀਦੇ ਆ, ਕਿਸਾਨਾਂ ਦੇ ਜਾਣੇ ਚਾਹੀਦੇ ਆ। ਉਹ ਵਫਦ ਅੱਗੇ ਰਾਏ ਦੇਣ, ਜੋ ਨਹੀਂ ਜਾ ਸਕਦੇ, ਅੱਜ ਕੱਲ੍ਹ ਵਰਚੁਅਲ ਰਾਏ ਲਈ ਜਾ ਸਕਦੀ ਹੈ। ਵੈਸੇ ਅੱਗੇ ਰੋਂਦੇ ਆ ਕਿ ਖਰਚੇ ਕਿਵੇਂ ਘੱਟ ਕਰੀਏ, ਖਰਚੇ ਕਿਵੇਂ ਘੱਟ ਕਰੀਏ, ਤਾਂ ਮੇਰੇ ਖਿਆਲ ਦੇ ਨਾਲ ਮੀਟਿੰਗਾਂ ਹੁਣ ਜਿਵੇਂ ਕਰੀ ਜਾਂਦੇ, ਇਸ ਤਰ੍ਹਾਂ ਹੀ ਸਿਲਸਿਲਾ ਜਾਰੀ ਰੱਖਣ। ਇਹ ਤਾਂ ਮੀਟਿੰਗਾਂ ਕਰਨ ਕਈ ਵਾਰ ਸ਼ਿਮਲੇ ਨੂੰ ਚਲੇ ਜਾਂਦੇ ਆ, ਕਈ ਵਾਰ ਨੈਨੀਤਾਲ ਨੂੰ ਨਿਕਲ ਜਾਂਦੇ ਆ, ਤਾਂ ਖਰਚੇ ਇਸ ਤਰ੍ਹਾਂ ਵੀ ਘਟਾਏ ਜਾ ਸਕਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਉਹ ਸੁਣ ਆ ਰਿਹਾ ਪੱਖ, ਤੇ ਖੁੱਲ੍ਹ ਕੇ ਸੁਣਨਾ ਚਾਹੀਦਾ ਹੈ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਢੀਂਡਸੇ ਹੁਣੀ 7 ਨੂੰ ਖੋਲਣਗੇ ਆਪਦੇ ਪੱਤੇ। 7 ਹੀ ਕਿਉਂ ਚੁਣੀ ਜੀ ਇਹਨਾਂ ਨੇ? ਪਤਾ ਨਹੀਂ ਹੁਣ ਜੀ 7 ਕਿਉਂ ਚੁਣੀ ਹੈ, 7 ਨੂੰ ਕੀ ਸੱਪ ਨਿਕਲਦਾ ਪਤਾ ਨਹੀਂ। ਖੁੱਲਣਗੇ ਪੱਤੇ, ਕਿਹਦੇ ਕੋਲ ਗੋਲੇ, ਕਿਹਦੇ ਕੋਲ ਯੱਕੇ, ਉਦੋਂ ਨਹੀਂ ਪਤਾ ਲੱਗਣਗੇ ਪੱਕੇ, ਉਦੋਂ ਨਹੀਂ ਪਤਾ ਲੱਗਣਗੇ। ਸੋ ਵੇਖਦੇ ਆ ਕੀ ਬਣਦਾ। ਅਸਲ ਦੇ ਵਿੱਚ ਇਹਨਾਂ ਦੇ ਅੰਦਰ ਦਰਾਰ ਤੇ ਜ਼ਰੂਰ ਦੇਖਣ ਨੂੰ ਮਿਲ ਰਹੀ ਆ। ਪਿਛਲੇ ਕੁਛ ਦਿਨਾਂ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਬਨਾਮ ਸੁਖਦੇਵ ਸਿੰਘ ਢੀਂਡਸਾ ਜਿਸ ਤਰ੍ਹਾਂ ਦੀ ਇੱਕ ਠੰਡੀ ਜਿਹੀ ਬਹਿਸ ਛਿੜੀ ਹੋਈ ਆ, ਉਹਦੇ ਵਿੱਚੋਂ ਕੁਛ ਗੱਲਾਂ ਜਿਹੜੀਆਂ ਨੇ ਉਹ ਸਾਫ਼ ਪ੍ਰਗਟ ਹੋ ਰਹੀਆਂ ਕਿ ਜਿਸ ਤਰ੍ਹਾਂ ਲੱਗਦਾ ਕਿ ਇੱਕ ਵਿਚਾਰਧਾਰਕ ਨਾ ਬੰਨ ਆ ਗਿਆ ਵਿੱਚ, ਬੰਨ ਆ ਗਿਆ। ਮਤਲਬ ਜਿਹੜੇ ਹੈਗੇ ਆ ਰਣਜੀਤ ਸਿੰਘ ਬ੍ਰਹਮਪੁਰਾ ਉਹ ਸੋਚ ਰਹੇ ਆ ਕਿਤੇ ਨਾ ਕਿਤੇ, ਮੈਂ ਜੋ ਉਹਨਾਂ ਦੇ ਪੁਆਇੰਟ ਆਫ ਵਿਊ ਨੂੰ ਨੋਟਿਸ ਕੀਤਾ, ਹੋ ਸਕਦਾ ਮੈਂ ਗਲਤ ਹੋਵਾਂ, ਉਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਕਾਲੀ ਦਲ ਰਵਾਇਤੀ ਕਦਰਾਂ ਕੀਮਤਾਂ ਦੇ ਨਾਲ ਅੱਗੇ ਵਧਿਆ ਹੁਣ ਤੱਕ, ਵੈਸੇ ਉਹ ਜੇ ਆਪਾਂ ਦੇਖੀਏ 90 ਦੇ ਦਹਾਕੇ 'ਚ ਕਦਰਾਂ ਕੀਮਤਾਂ ਜਿਹੜੀਆਂ ਚੇਂਜ ਹੋ ਗਈਆਂ, ਤਾਂ ਮਤਲਬ ਕਿ ਮੂਲ ਤੌਰ ਤੇ ਜੋ ਅਕਾਲੀ ਦਲ ਦਾ ਸਟੈਂਡ ਸਿਧਾਂਤ ਹੈ ਉਹਨਾਂ ਨੂੰ ਹੀ ਫੋਲੋ ਕਰਕੇ ਜਾਇਆ ਜਾਵੇ। ਮਤਲਬ ਕਿ ਕੋਰ ਫਿਲਾਸਫੀ ਜਿਹੜੀ ਆ ਉਹ ਰੱਖੀ ਜਾਵੇ। ਠੀਕ ਹੈ, ਸਮਝ ਗਿਆ ਆਸਾਨੀ ਦੇ ਨਾਲ ਕਿ ਕੋਰ ਫਿਲਾਸਫੀ ਜੋ ਅਕਾਲੀ ਦਲ ਦਾ ਸੀਗਾ ਕਿ ਜੋ ਸਟੈਂਡ ਹੈ ਪੰਜਾਬ ਪ੍ਰਤੀ, ਜੋ ਪੰਥ ਪ੍ਰਤੀ ਇੱਕ ਸਮਰਪਿਤਾ, ਡੈਡੀਕੇਸ਼ਨ ਹੈ, ਉਹੀ ਚੀਜ਼ ਫੋਲੋ ਕੀਤੀ ਜਾਵੇ। ਜਦ ਕਿ ਮੈਨੂੰ ਲੱਗਦਾ ਕਿ ਢੀਂਡਸੇ ਇਸ ਚੀਜ਼ ਦੇ ਵਿੱਚ ਰਾਜ਼ੀ ਢੀਂਡਸੇ ਚਾਹੁੰਦੇ ਆ ਕਿ ਸਾਡਾ ਸਰੂਪ ਇਸ ਤਰ੍ਹਾਂ ਦਾ ਹੋਵੇ, ਜੋ ਵੀ ਅਸੀਂ ਬਣਾਉਣ ਜਾ ਰਹੇ ਹਾਂ। ਮੇਰੇ ਖਿਆਲ ਦੇ ਨਾਲ ਪਾਰਟੀ ਦਾ ਐਲਾਨ ਕਰ ਦੇਣਗੇ, ਬਹੁਤ ਉਮੀਦ ਆ। ਜਾਂ ਹੋ ਸਕਦਾ ਹੋਰ ਪੱਤੇ ਵੀ ਖੋਲ ਦੇਣ। ਚਲੋ ਇਹ ਕਿਆਫਾ ਹੈ, ਕਿਆਫਾ ਲਾਉਣਾ ਕੋਈ ਮਾੜਾ ਨਹੀਂ ਹੁੰਦਾ, ਉਹਦੇ ਨਾਲ ਰੌਚਕਤਾ ਜਿਹੜੀ ਆ ਜਾਂਦੀ ਆ। ਤਾਂ ਦੂਜੀ ਗੱਲ ਜਿਹੜੀ ਮੈਂ ਸਮਝਦਾ, ਜੋ ਮੈਂ ਨੋਟ ਕੀਤਾ, ਉਹ ਸਮਝਦਾ ਕਿ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਿਹੜਾ, ਉਹ ਜਿਸ ਤਰ੍ਹਾਂ ਲੋਕਾਂ ਦੇ ਮਨਾਂ 'ਚੋਂ ਫਿੱਕਾ ਪਿਆ, ਕਿਉਂ ਨਾ ਅਸੀਂ ਉਸ ਖਾਲੀ ਥਾਂ ਨੂੰ ਭਰੀਏ। ਮਤਲਬ ਕਿ ਜੋ ਉੱਥੇ ਸਪੇਸ ਬਣਦਾ ਪਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਜਿਹਦੇ ਵਿੱਚ ਉਹ ਹਿੰਦੂਆਂ ਨੂੰ ਵੀ ਨੁਮਾਇੰਦਗੀ ਦਿੰਦੇ ਆ, ਫਿਰ ਉਹ ਦਲਿਤਾਂ ਨੂੰ ਵੀ ਨੁਮਾਇੰਦਗੀ ਦਿੰਦੇ ਆ, ਉਹ ਸਾਰਾ ਭਾਈਚਾਰਿਆਂ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਪੰਜਾਬੀ ਪਾਰਟੀ ਵਜੋਂ ਵਿਚਰਦੇ ਆ, ਕਿ ਸਾਡਾ ਢਾਂਚਾ, ਸਾਡੀਆਂ ਜਿਹੜੀਆਂ ਮੂਲ ਕਦਰਾਂ ਕੀਮਤਾਂ, ਜੋ ਸਾਡਾ ਵਿਧੀ ਵਿਧਾਨ ਹੋਵੇ ਚੱਲਣ ਦਾ, ਉਹ ਇਹੀ ਹੋਵੇ। ਮਤਲਬ ਕਿ ਕੋਰ ਫਿਲਾਸਫੀ ਸਾਡੀ ਇਸ ਤਰ੍ਹਾਂ ਦੀ ਹੋਵੇ, ਮੋਡਰੇਟ, ਸ਼ਾਇਦ ਇਸ ਤਰ੍ਹਾਂ ਦੀ ਉਹ ਇੱਕ ਵਿਚਾਰਧਾਰਾ ਲਿਜਾਣ ਨੂੰ ਫਿਰਦੇ ਆ। ਤਾਂ ਇੱਥੇ ਆ ਕੇ ਕਿਤੇ ਨਾ ਕਿਤੇ ਇਹਨਾਂ ਦੀ ਕਸਰ ਜਿਹੜੀ ਸ਼ੁਰੂ ਹੋਈ ਆ। ਬਾਕੀ ਹੁਣ 7 ਦਾ ਇੰਤਜ਼ਾਰ ਕਰ ਲੈਂਦੇ ਹੋ। ਕਿਸੇ ਨੇ ਕਹਿੰਦਾ 7 ਦਾ ਮਤਲਬ ਹੁਣ ਕੀ ਰਹਿ ਗਿਆ, ਗੋਡੇ ਰਹਿ ਗਏ ਕਹਿੰਦੇ ਹੁੰਦੇ ਨਾ, ਕਿ ਨਾਈਆ ਮੇਰੇ ਵਾਲ ਕਿੱਡੇ ਕਿੱਡੇ। ਉਹਨੇ ਆਖਿਆ ਕੋਈ ਗੱਲ ਨਹੀਂ, ਹੌਸਲਾ ਰੱਖ, 2 ਮਿੰਟਾਂ 'ਚ ਤੇਰੀ ਝੋਲੀ 'ਚ ਆ ਜਾਣੇ ਆ। ਤਾਂ ਬਸ 7 ਜਿਹੜੀ ਉਹ ਆਈ ਲਾਓ, ਉਦੋਂ ਪਤਾ ਲੱਗ ਜੂਗਾ ਕਿ ਕੀ 7 ਦੀ ਗੋਦ 'ਚੋਂ ਸੱਪ ਖੇਡਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਪੰਜਾਬ ਦੇ ਵਿੱਚ, ਕਹਿੰਦੇ ਜੀ ਹੁਣ ਜਿਹੜੇ ਆ ਹੋਣ ਕਿਰਤ ਵਿਭਾਗ ਦੇ ਵਿੱਚ ਫਰਜ਼ੀਵਾੜਾ ਸਾਹਮਣੇ ਆਇਆ, ਕੋਈ ਬਚਿਆ ਵਿਭਾਗ ਕਿ ਨਹੀਂ? ਹਾਂਜੀ ਦੇਖੋ, ਇਹ ਵਾਕਈ ਨਾ ਬੜਾ ਹੈਰਾਨ ਕਰਨ ਵਾਲਾ ਮਸਲਾ। ਕਿਰਤ ਵਿਭਾਗ ਦਾ ਮਤਲਬ ਕੀ ਹੈ? ਕਿਰਤ ਵਿਭਾਗ 'ਚੋਂ ਲੇਬਰ ਆਪਾਂ ਕਹਿ ਦਿੰਦੇ ਹਾਂ,
ਤਾਂ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਜਦ ਕਰੋਨਾ ਮਤਲਬ ਮਾਰ ਕਰਕੇ ਗਿਆ ਇੰਡੀਆ ਦੇ ਵਿੱਚ, ਮਾਰ ਤਾਂ ਵੈਸੇ ਹੁਣ ਵੀ ਬਹੁਤ ਕਰ ਰਿਹਾ, ਮਤਲਬ ਭਾਵ ਲੋਕਡਾਊਨ ਲਵਾ ਦਿੱਤਾ, ਫਿਰ ਕਰਫਿਊ ਇੰਪੋਜ਼ ਹੋ ਗਿਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਤਲ ਪੁਤਲ ਜੋ ਕਦੇ ਸੋਚੀਆਂ ਵਿਚਾਰੀਆਂ ਨਹੀਂ ਉਹ ਵੀ ਟੱਕਰ ਗਈਆਂ। ਤਾਂ ਉਸ ਵੇਲੇ ਜੋ ਸਾਡੇ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ, ਹੁਣ ਵੀ ਹੈ, ਤਾਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਭਾਈ ਅਸੀਂ ਕੁਝ ਪੈਸੇ ਜਿਹੜੇ ਆ ਉਹ ਜੋ ਸਾਡੇ ਲੇਬਰਰ ਆ, ਸਾਡੇ ਭਰਾ ਮਜ਼ਦੂਰ ਆ ਜਿਹੜੇ ਖਾਸ ਤੌਰ ਤੇ ਕੰਸਟਰਕਸ਼ਨ ਦੇ ਵਿੱਚ, ਕਿਉਂਕਿ ਕੰਸਟਰਕਸ਼ਨ ਦੇ ਕੰਮ ਰੁਕ ਗਏ, ਹੁਣ ਬਹੁਤ ਵੱਡੀ ਲੇਬਰ, ਇੱਕ ਅੰਦਾਜ਼ਾ ਹੈ ਵੈਸੇ ਕਿਉਂਕਿ ਇਹੋ ਜਿਹੀਆਂ ਸਟੱਡੀਆਂ ਹਾਲ ਦੀ ਘੜੀ ਹੋਈਆਂ ਨਹੀਂ ਹੈ, ਪਰ ਇੱਕ ਅੰਦਾਜ਼ਾ ਹੈ ਕਿ ਪੰਜਾਬ ਦੇ ਵਿੱਚ ਲੱਖਾਂ ਲੋਕ ਹੀ ਕੰਸਟਰਕਸ਼ਨ ਦੇ ਵਿੱਚ ਲੱਗੇ ਹੋਏ ਆ। ਮਤਲਬ ਕਿ ਇੱਕ ਬਹੁਤ ਵੱਡਾ ਖੇਤਰ ਆ, ਵਿਸ਼ਾਲ ਖੇਤਰ ਆ, ਇਹਦੇ ਵਿੱਚ ਬਹੁਤ ਕੰਮ ਕਰਦੇ ਆ, ਬਹੁਤ ਲੋਕਾਂ ਦਾ ਰੁਜ਼ਗਾਰ ਆ ਜਿਹੜਾ ਉਹ ਜੁੜਿਆ ਹੁੰਦਾ ਵਾ। ਕੁਛ ਨੇ ਤੇ ਇੱਥੋਂ ਤੱਕ ਕਿਹਾ ਕਿ 20 ਲੱਖ ਦੇ ਕਰੀਬ ਇਹ ਗਿਣਤੀ ਹੋ ਸਕਦੀ ਆ, ਪਰ ਕਿਉਂਕਿ ਜਿਹੜੇ ਮਜ਼ਦੂਰ ਹੁੰਦੇ ਆ ਇੰਨੇ ਜਾਗਰੂਕ ਨਹੀਂ ਹੁੰਦੇ, ਉਹ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਉਂਦੇ। ਇਹਨਾਂ ਵਾਸਤੇ ਬਕਾਇਦਾ ਇੱਕ ਫੰਡ ਤਿਆਰ ਹੁੰਦਾ, ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਏਗਾ ਕਿ ਵੱਡੀਆਂ ਵੱਡੀਆਂ ਜਿਹੜੀਆਂ ਇਮਾਰਤਸਾਜ਼ੀ ਵਾਲੀਆਂ ਕੰਪਨੀਆਂ ਨੇ ਉਹਨਾਂ ਤੋਂ ਬਹੁਤ ਮੋਟਾ ਫੰਡ ਲਿਆ ਜਾਂਦਾ ਹੈ ਇਹਨਾਂ ਦੇ ਉਦਾਰ ਵਾਸਤੇ, ਇਹਨਾਂ ਦੇ ਭਲੇ ਵਾਸਤੇ। ਉਹ ਫੰਡ ਮੇਰੇ ਖਿਆਲ ਦੇ ਨਾਲ 30,000 ਕਰੋੜ ਰੁਪਈਆ ਹੋਇਆ ਪਿਆ ਸੀ ਕੇਂਦਰ ਦਾ, ਤੇ ਉਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀਗਾ ਕਿਉਂਕਿ ਇਹਨਾਂ ਨੇ ਦੂਜੇ ਪਾਸੇ ਵਰਤਣਾ ਸ਼ੁਰੂ ਕਰ ਦਿੱਤਾ ਸੀਗਾ। ਪੰਜਾਬ ਦੇ ਵਿੱਚ ਵੀ ਇਹ ਜਿਹੜਾ ਫੰਡ ਆ ਕਾਫੀ ਆ, ਹੁਣ ਮੈਂ ਐਗਜ਼ੈਕਟ ਤੇ ਨਹੀਂ ਦੱਸ ਸਕਦਾ, ਪਰ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਕੋਈ 600-700-800 ਕਰੋੜ ਹੋਏਗਾ। ਤਾਂ ਇਹਨਾਂ ਨੇ ਉਹ ਪੈਸੇ ਪਾਉਣੇ ਸਨ, ਤਾਂ ਆਖਿਆ ਸੀਗਾ ਕਿ ਪਾਵਾਂਗੇ ਉਦੋਂ ਜਦੋਂ ਕੋਈ ਰਜਿਸਟਰਡ ਹੋਏਗਾ, ਮਤਲਬ ਕਿ ਜਿਹੜਾ ਰਜਿਸਟਰਡ ਆ ਉਹਦੇ ਖਾਤੇ 'ਚ। ਤਾਂ ਉਸ ਵੇਲੇ ਫਿਰ ਗਰੀਬ ਗੁਰਬਾ ਜਿਹੜਾ ਆ ਉਹਨੂੰ ਪਤਾ ਲੱਗਿਆ, ਜਿਵੇਂ ਜਿਵੇਂ ਖਬਰਾਂ ਆਈਆਂ, ਜਿਵੇਂ ਜਿਵੇਂ ਗਾਂਹ ਲੋਕਾਂ ਨੇ ਇੱਕ ਦੂਜੇ ਨੂੰ ਦੱਸਿਆ, ਤਾਂ ਹੁਣ ਜਦੋਂ ਪੜਤਾਲ ਕੀਤੀ ਗਈ ਆ ਤਾਂ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ 70,000 ਦਿਨੇ ਆਏ ਇਸ ਤਰ੍ਹਾਂ ਦੇ ਅਰਜ਼ੀਆਂ ਆਈਆਂ, ਤਾਂ ਉਹਨਾਂ ਦੇ ਵਿੱਚ 150 ਅਰਜ਼ੀਆਂ 'ਚ ਇੱਕੋ ਹੀ ਮੋਬਾਈਲ ਨੰਬਰ ਹੈ। ਮਤਲਬ ਹਾਲ ਦੀ ਘੜੀ ਇਹ ਮੁੱਢਲੀ ਗੜਬੜੀ ਫੜੀ ਇਹਨਾਂ ਨੇ ਕਿ 150 ਅਰਜ਼ੀਆਂ ਦੇ ਵਿੱਚ ਇੱਕ ਹੀ ਮੋਬਾਈਲ ਨੰਬਰ ਆ। ਇਹਦਾ ਮਤਲਬ ਆ ਕਿ ਇਹ ਗੜਬੜੀ ਹੋ ਗਈ ਆ। ਹੁਣ ਇਹ ਗੜਬੜੀ ਕਿਸ ਪੱਧਰ ਤੇ ਹੋਈ ਆ, ਕਿ ਹੇਠਲੇ ਪੱਧਰ ਤੋਂ ਕੁਝ ਲੋਕਾਂ ਨੇ ਕੀਤੀ ਆ, ਜਾਂ ਕੁਝ ਜਿਹੜੇ ਜਾਲਸਾਜ਼ ਹੋ ਜਾਂਦੇ ਆ ਇਹੋ ਜਿਹੇ ਕੰਮਾਂ ਦੇ ਵਿੱਚ, ਜਿਵੇਂ ਪਰਾਲੀ ਸਾੜਨ ਵਾਲੇ ਮੌਕੇ ਤੇ ਆਪਾਂ ਵੇਖਿਆ ਸੀਗਾ ਨਾ, ਮੁਆਵਜ਼ਾ ਆਉਣਾ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਨੈਕਸਸ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ। ਤਾਂ ਇਹਦੇ ਵਿੱਚ ਕੀ ਕੋਈ ਨੈਕਸਸ ਕੰਮ ਕਰ ਰਿਹਾ ਸੀ ਜਾਂ ਹੇਠਲੇ ਪੱਧਰ ਤੇ ਲੋਕਾਂ ਨੇ ਆਪ ਕੀਤੀ, ਤੇ ਜਾਂ ਫਿਰ ਸਿਸਟਮ ਦੇ ਵਿੱਚੋਂ ਹੀ ਕੁਝ ਲੋਕਾਂ ਨੇ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਕਿਉਂਕਿ ਤੁਸੀਂ ਦੇਖਿਆ ਨਾ ਕਿ ਯੂਪੀ ਦੇ ਵਿੱਚ ਇੱਕ ਐਸਾ ਕਾਂਡ ਹੋ ਗਿਆ, ਅਨਾਮਿਕਾ ਕਾਂਡ, ਕਿ ਇੱਕ ਟੀਚਰ ਦੇ ਨਾਮ ਤੇ ਪਤਾ ਨਹੀਂ ਕਿੰਨੀਆਂ ਟੀਚਰਾਂ ਲੱਖਾਂ ਰੁਪਈਆ ਤਨਖਾਹ ਲੈਂਦੀਆਂ ਰਹੀਆਂ, ਜਦ ਕਿ ਉਹ ਖੁਦ ਵਿਚਾਰੀ ਮਤਲਬ ਕਿ ਇੰਟਰਵਿਊ ਦੇਣੀ ਸੀ ਉਹਨੇ, ਤੇ ਉਹ ਪ੍ਰੈਗਨੈਂਟ ਸੀ, ਉਹਦੀ ਡਿਲੀਵਰੀ ਹੋ ਗਈ, ਉਹਨੇ ਤਾਂ ਜੁਆਇਨਿੰਗ ਹੀ ਨਹੀਂ ਕੀਤੀ, ਤੇ ਸਿਸਟਮ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੋ ਅਨਾਮਿਕਾ ਉਹਦੇ ਅੱਗਾ ਕਾਗਜ਼ ਪੱਤਰ ਲਾ ਕੇ ਉਹ ਤਨਖਾਹ ਤੇ ਰੱਖ ਲਈਆਂ ਗਈਆਂ। ਸੋ ਐਸਾ ਵੀ ਹੋ ਜਾਂਦਾ, ਜਾਂਚ ਪੜਤਾਲ ਹੋਊਗੀ ਫਿਰ ਪਤਾ ਲੱਗੂਗਾ, ਪਰ ਬਹੁਤ ਗਲਤ ਗੱਲ ਇਹ ਆ ਜਿਹਨੇ ਵੀ ਕੀਤੀ, ਕਿਉਂਕਿ ਗਰੀਬਾਂ ਦਾ ਪੈਸਾ ਹੈ। ਜੇ ਅਸੀਂ ਗਰੀਬਾਂ ਨੂੰ ਕੁਝ ਦੇ ਨਹੀਂ ਸਕਦੇ ਤਾਂ ਘੱਟੋ ਘੱਟ ਇਸ ਤਰ੍ਹਾਂ ਉਹਨਾਂ ਦੀ ਹੱਕਮਾਰੀ ਤਾਂ ਨਾ ਕਰੀਏ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਤਾਂ ਕਹਿੰਦੇ ਮੋਹਾਲੀ ਦਾ ਇੱਕ ਮੈਚ ਬਣ ਗਿਆ ਦੂਰ ਦੂਰ ਤੱਕ ਦੀ ਸੁਰਖੀ। ਕਮਾਲ ਕਰਦੇ ਵੈਸੇ ਪੰਜਾਬੀ ਨਾ। ਇਹ ਕੀ ਆ ਕਿ ਹੁਣ ਮੇਰੇ ਖਿਆਲ ਦੇ ਨਾਲ ਦੁਬਈ ਦੇ ਵਿੱਚ ਹੈ ਇਹਨਾਂ ਦਾ ਦਫ਼ਤਰ BCCI ICCI ਵਾਲਿਆਂ ਦਾ ਜੀ, ਤੇ ਉੱਥੋਂ ਤੱਕ ਗੱਲ ਚਲੇ ਗਈ ਆ ਤੇ ਮਸ਼ਹੂਰ ਕਰ ਦਿੱਤਾ। ਮੁੰਡੇ ਕਹਿ ਸਕਦੇ ਕਿ ਦੇਖੋ ਪਿੰਡ ਕਿੱਥੋਂ ਤੱਕ ਲੈ ਗਏ ਅਸੀਂ। ਅਸਲ ਦੇ ਵਿੱਚ ਹੋਇਆ ਕੀ ਕਿ ਕੋਈ T20 ਮੈਚ ਸੀਗਾ ਕਿਸੇ ਪਿੰਡ ਦੇ ਵਿੱਚ, ਸ਼ਾਇਦ ਸਮਾੜਾ ਪਿੰਡ ਸੀ, ਕੁਛ ਐਸਾ ਪਿੰਡ ਦਾ ਨਾਮ ਸੀਗਾ, ਮਤਲਬ ਕਿ ਚੰਡੀਗੜ੍ਹ ਤੋਂ ਕੋਈ ਬਹੁਤੀ ਦੂਰ ਨਹੀਂ, 15-16 ਕਿਲੋਮੀਟਰ ਦੂਰ ਆ। ਉੱਥੇ ਡੇ ਨਾਈਟ ਕੋਈ ਮੈਚ ਹੋਇਆ T20 ਦਾ, ਔਰ ਉਹਨੂੰ ਲਾਈਵ ਕੀਤਾ ਗਿਆ। ਹੁਣ ਪਤਾ ਨਹੀਂ ਡੇ ਹੋਇਆ ਕਿ ਨਾਈਟ ਹੋਇਆ, ਇਸ ਤਰ੍ਹਾਂ ਹੀ ਦੱਸਦੇ ਆ ਕਿ ਉਹ ਖੇਡਿਆ ਗਿਆ ਮੈਚ ਜਿਹੜਾ T20 ਦਾ ਮੈਚ ਸੀਗਾ, ਤਾਂ ਉਹਨੂੰ ਟੈਲੀਕਾਸਟ ਇਹ ਕਹਿ ਕੇ ਕੀਤਾ ਗਿਆ ਕਿ ਇਹ ਸ੍ਰੀਲੰਕਾ ਦੇ ਬਾਦੁਲਾ ਸ਼ਹਿਰ 'ਚ ਹੋ ਰਿਹਾ। ਲੋਕ ਕਹਿੰਦੇ ਹੋਣੇ ਦੇਖੋ ਯਾਰ, ਆਸਟ੍ਰੇਲੀਆ, ਨਿਊਜ਼ੀਲੈਂਡ, USA, UK 'ਚ ਤਾਂ ਪੰਜਾਬੀ ਕਹਿੰਦੇ ਨੇ ਪੱਗਾਂ ਵਾਲੇ ਸਰਦਾਰ ਬੜੀ ਚੜ੍ਹਤ ਰੱਖਦੇ ਆ, ਬੜੀ ਸੇਵਾ ਕਰਦੇ ਆ, ਇਹ ਤੇ ਸ੍ਰੀਲੰਕਾ 'ਚ ਵੀ ਬੜੇ ਤੁਰੇ ਫਿਰਦੇ ਆ। ਪਰਨੇ ਵਾਲਿਆਂ ਨੂੰ ਵੇਖ ਕੇ ਤੇ ਲੋਕ ਇਹੋ ਹੀ ਕਹਿੰਦੇ ਹੋਣੇ ਆ ਨਾ। ਤਾਂ ਖੈਰ ਇਹਨਾਂ ਨੇ ਇਹ ਦਾਅਵਾ ਕਰਕੇ ਕਿ ਇਹ ਮੈਚ ਸ੍ਰੀਲੰਕਾ 'ਚ ਹੋ ਰਿਹਾ, ਸੀਰੀਜ਼ ਹੋ ਰਹੀ ਆ, ਤਾਂ ਟੈਲੀਕਾਸਟ ਕੀਤਾ ਬਕਾਇਦਾ, ਮਤਲਬ ਕਿ ਸਕੋਰ ਕਾਰਡ ਵੀ ਉਸੇ ਹਿਸਾਬ ਨਾਲ ਹੀ ਦਿੰਦੇ ਰਹੇ ਆ। ਤਾਂ ਹੁਣ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਅਸਲ ਦੇ ਵਿੱਚ ਇਹ ਸਾਰੀ ਗੇਮ ਜਿਹੜੀ ਸੀ ਉਹ ਸੱਟੇਬਾਜ਼ਾਂ ਦੀ ਸੀ। ਮਤਲਬ ਕਿ ਤਥਾਕਥਿਤ ਤੌਰ ਤੇ ਹੀ ਚਰਚਾ
ਕਿ ਸੱਟੇ ਵਾਲਿਆਂ ਨੇ ਹੀ ਇਹ ਸਾਰੀ ਖੇਡ ਦਿੱਤੀ ਆ। ਇਹਦੇ ਵਿੱਚ ਹੁਣ 2 ਗ੍ਰਿਫਤਾਰੀਆਂ ਹੋਈਆਂ, ਪਰ ਬੜੀ ਦਿਲਚਸਪ ਗੱਲ ਆ ਕਿ ਕਮਾਲ ਦੀ ਗੱਲ ਕਿ ਇੱਕ ਪਿੰਡ ਦੇ ਵਿੱਚ ਜੋ ਕਿ ਮੋਹਾਲੀ ਦੇ ਲਾਗੇ ਚੰਡੀਗੜ੍ਹ ਦੇ ਨੇੜੇ ਆ, ਤਾਂ ਉੱਥੇ ਇੱਕ ਕ੍ਰਿਕਟ ਮੈਚ ਹੁੰਦਾ, ਉਹਨੂੰ ਸ਼੍ਰੀਲੰਕਾ ਦਾ ਵਿਖਾਇਆ ਜਾਂਦਾ। ਇਹਦੇ ਪਿੱਛੇ ਮੋਟਿਵ ਕੀ ਰਿਹਾ ਹੋਏਗਾ, ਇਹ ਤਾਂ ਹੁਣ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੂਗਾ। ਪਰ ਇਸ ਤਰ੍ਹਾਂ ਚੱਲਦਾ, ਕਈ ਵਾਰ ਹੁੰਦਾ ਸਾਡੇ ਇੱਥੇ ਇਸ ਤਰ੍ਹਾਂ ਦਾ ਵੀ ਵਾਪਰਿਆ ਇੱਕ ਵਾਰੀ ਕਾਂਡ ਕਿ ਈਡੀ ਦੇ ਅਧਿਕਾਰੀ ਘੱਲੇ ਸੀ ਇਹਨਾਂ ਨੇ। ਉਹ ਜਦੋਂ ਸ਼੍ਰੀ ਸੰਤ ਵਾਲਾ ਕਾਂਡ ਨਹੀਂ ਵਾਪਰਿਆ, ਤੁਹਾਨੂੰ ਯਾਦ ਹੈ, ਰੁਮਾਲ ਸੁੱਟਦੇ ਹੁੰਦੇ ਸੀ ਜਦੋਂ IPL ਦੇ ਵਿੱਚ, ਤੇ ਉਸ ਵੇਲੇ ਮੈਚ ਫਿਕਸਿੰਗ ਬਾਹਰ ਆ ਗਈ ਤੇ ਜਾਂਚ ਲਈ 2 ਅਧਿਕਾਰੀ ਘੱਲੇ, ਉਹਨਾਂ ਨੇ ਜਾ ਕੇ ਉੱਥੇ ਅੱਡਾ ਸੱਟਾ ਲਾ ਲਿਆ ਸੱਟੇ ਵਾਲਿਆਂ ਨਾਲ। ਕਹਿੰਦੇ ਕਿ ਯਾਰ ਛੱਡੋ ਖੇੜਾ, ਤੁਸੀਂ ਕਿਹੜੇ ਚੱਕਰਾਂ 'ਚ ਪਏ ਜੇ ਕਿ ਅਸੀਂ ਤੁਹਾਡੇ ਨਾਲ, ਤੁਸੀਂ ਇਸ ਹਿਸਾਬ ਨਾਲ ਕਰੋ ਫਿਕਸਿੰਗ। ਤਾਂ ਉਹਨਾਂ ਨੇ ਜਾ ਕੇ ਉਹਨਾਂ ਦੇ ਨਾਲ ਫਿਕਸਿੰਗ ਕਰ ਲਈ ਸੀਗੀ ਤਾਂ ਉਹਨਾਂ ਦੀ ਪੜਤਾਲ ਵਾਸਤੇ ਫਿਰ ਮੁੜ ਕੇ ਫਿਰ ਬੰਦੇ ਘੱਲੇ ਗਏ। ਸੋ ਐਸਾ ਵੀ ਵਾਪਰਦਾ, ਪਰ ਇਸ ਦਿਲਚਸਪ ਮਾਮਲੇ ਨੇ ਬਹੁਤ ਦੂਰ ਦੂਰ ਤੱਕ ਇਸ ਪਿੰਡ ਨੂੰ ਜਾਂ ਇਸ ਪ੍ਰਾਂਤ ਨੂੰ ਮਸ਼ਹੂਰ ਕੀਤਾ ਵਾ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਿਹੜੀਆਂ ਜੀ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।